ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਤੁਹਾਡੇ ਲਈ ਅਸੀਂ ਅਪ੍ਰੈਲ 8 ਦਾ ਜਿਹੜਾ ਆ ਬੁੱਧਵਾਰ ਦਾ ਸ਼ਾਮ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਜਿਹੜੇ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਦੇ ਦੁਆਰਾ ਕੈਲੀਫੋਰਨੀਆ ਦੇ ਵਿੱਚ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਮਹੀਨੇ ਤੱਕ ਜਿਹੜਾ ਉਹ ਕੀਤਾ ਗਿਆ ਆ। ਜੇ ਕਿਸੇ ਦੀ ਕਰੋਨਾ ਵਾਇਰਸ COVID-19 ਦੇ ਕਰਕੇ ਜੋਬ ਚਲੇ ਗਈ ਆ, ਇੰਪਲੋਇਰ ਦੀ ਜਿਹੜੀ ਆ ਉਹ ਇੰਸ਼ੋਰੈਂਸ ਉਹਨਾਂ ਦੀ ਖਤਮ ਹੋ ਗਈ ਆ, ਮੁੱਕ ਗਈ ਆ, ਜਾਂ ਉਹਨਾਂ ਦੀ ਤਨਖਾਹ ਦੇ ਵਿੱਚ ਕਟੌਤੀ ਹੋਈ ਆ ਅਤੇ ਉਹ ਆਪਣੇ ਪਲਾਨ ਦੇ ਵਿੱਚ ਕੋਈ ਤਬਦੀਲੀ ਕਰਨਾ ਚਾਹੁੰਦੇ ਨੇ, ਚੇਂਜ ਕਰਨਾ ਚਾਹੁੰਦੇ ਨੇ, ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜੇ ਕਰੋਨਾ ਵਾਇਰਸ ਨੂੰ ਲੈ ਕੇ ਗੱਲ ਕਰਦੇ ਜਾਈਏ, ਜੌਨ ਹੌਪਕਿੰਸ ਯੂਨੀਵਰਸਿਟੀ ਦਾ ਜਿਹੜਾ ਲੇਟੈਸਟ ਡੇਟਾ ਹੈ ਉਹਦੇ ਮੁਤਾਬਕ ਪੂਰੀ ਦੁਨੀਆ 'ਚ 15 ਲੱਖ ਤੋਂ ਵੱਧ ਜਿਹੜੇ ਕਰੋਨਾ ਵਾਇਰਸ ਦੇ ਕੇਸ ਹੋ ਚੁੱਕੇ ਆ। 90,000 ਦੇ ਕਰੀਬ ਕਹਿੰਦੇ ਪਏ ਮੌਤਾਂ ਹੋ ਚੁੱਕੀਆਂ ਪੂਰੀ ਦੁਨੀਆ ਦੇ ਵਿੱਚ। UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਇੰਟੈਂਸਿਵ ਕੇਅਰ ਯੂਨਿਟ 'ਚ ਹੈਗੇ ਆ ਲੰਡਨ ਦੇ ਵਿੱਚ, ਪਰ ਕੰਡੀਸ਼ਨ ਉਹਨਾਂ ਦੀ ਜਿਹੜੀ ਆ ਇੰਪਰੂਵ ਹੋ ਰਹੀ ਹੈਗੀ ਆ। UK ਦੇ ਵਿੱਚ 7,000 ਤੋਂ ਵੱਧ ਜਿਹੜੀਆਂ ਆ ਜਿਹੜੇ ਕੇਸ ਹੋ ਚੁੱਕੇ ਆ। ਨਵੀਆਂ ਜਿਹੜੀਆਂ ਡੈਥ ਉੱਥੇ ਹੁਣ 24 ਘੰਟਿਆਂ 'ਚ 938 ਹੋਈਆਂ। USA 'ਚ ਜਿਹੜੀਆਂ ਆ ਲਗਭਗ 2,000 ਦੇ ਕਰੀਬ ਹੋਈਆਂ ਹੈਗੀਆਂ। ਜੀ ਬਿਲਕੁਲ। ਸੋ ਓਵਰਆਲ ਜਿਹੜੇ ਰਿਕਵਰੀ ਆ ਉਹ 3,30,000 ਲੋਕਾਂ ਦੀ ਜਿਹੜੀ ਹੁਣ ਤੱਕ ਹੋ ਚੁੱਕੀ ਆ। ਅਤੇ ਇਸ ਮੌਕੇ ਜਿੰਨੇ ਐਕਟਿਵ ਕੇਸ ਨੇ ਤਕਰੀਬਨ 10 ਲੱਖ ਕੇਸਾਂ ਦੇ ਵਿੱਚੋਂ ਐਕਟਿਵ ਕੇਸਾਂ 'ਚੋਂ 48,000 ਲੋਕ 4% ਲੋਕ ਜਿਹੜੇ ਆ ਉਹ ਸੀਰੀਅਸ ਦੱਸੇ ਜਾਂਦੇ ਨੇ। ਅਮਰੀਕਾ ਦੇ ਲਈ ਅੱਜ ਦਾ ਦਿਨ ਜਿਹੜਾ ਉਹ ਫਿਰ ਬਹੁਤ ਹੀ ਜਿਹੜਾ ਘਾਤਕ ਹੋ ਰਿਹਾ ਆ। 1939 ਜਿਹੜੀਆਂ ਮੌਤਾਂ ਆ ਉਹ ਅੱਜ ਦਰਜ ਕੀਤੀਆਂ ਗਈਆਂ। ਕੁੱਲ 32,000 ਨਵੇਂ ਕੇਸ 32,500 ਨਵੇਂ ਕੇਸ ਜਿਹੜੇ ਉਹ ਆਏ ਨੇ। 4,34,698 ਹੁਣ ਤੱਕ ਕਨਫਰਮਡ ਕੇਸ ਜਿਹੜੇ ਆ ਉਹ ਦੱਸੇ ਗਏ ਨੇ। ਅਤੇ ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆ ਕੁੱਲ ਜਿਹੜੀ ਆ ਉਹ 14,787 ਦੱਸੀ ਜਾ ਰਹੀ ਆ। ਹੁਣ ਤੱਕ ਅਮਰੀਕਾ ਦੇ ਵਿੱਚ 25,774 ਲੋਕ ਜਿਹੜੇ ਉਹ ਰਿਕਵਰ ਕਰ ਚੁੱਕੇ ਨੇ। ਅਤੇ ਜਿੰਨੇ ਬਾਕੀ ਕਨਫਰਮਡ ਕੇਸਾਂ ਦੇ ਵਿੱਚੋਂ 6760 ਲੋਕ ਜਿਹੜੇ ਆ ਉਹ ਇਸ ਟਾਈਮ ਸੀਰੀਅਸ ਉਹਨਾਂ ਦੀ ਸਥਿਤੀ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ। ਸੋ ਇਹ ਡਾਟਾ ਐਵਰੀ ਡੇ ਐਵਰੀ ਆਵਰ ਜਿਹੜਾ ਉਹ ਚੇਂਜ ਹੋ ਰਿਹਾ ਆ। ਵੱਖ-ਵੱਖ ਥਾਵਾਂ ਦੇ ਉੱਤੇ ਉਤਾਰ ਚੜਾਵ ਜਿਹੜੇ ਉਹ ਦੇਖੇ ਜਾ ਰਹੇ ਨੇ। ਅਤੇ ਨਿਊਯਾਰਕ ਦੇ ਲਈ ਜਿਹੜਾ ਆ ਉਹ ਅੱਜ ਦਾ ਦਿਨ ਵੀ ਜਿਹੜਾ ਉਹ ਮਾੜਾ ਹੀ ਜਿਹੜਾ ਹਰਜੋਤ ਸਿੰਘ ਜੀ ਰਿਹਾ ਆ। ਤਕਰੀਬਨ 780 ਲੋਕਾਂ ਦੀ ਜਿਹੜੀ ਆ ਹੋਰ ਮੌਤ ਉੱਥੇ ਦਰਜ ਕੀਤੀ ਗਈ ਆ। ਨਿਊ ਜਰਜੀ ਦੇ ਵਿੱਚ ਵੀ ਕਾਫੀ ਮਾੜਾ ਦਿਨ ਰਿਹਾ। 272 ਲੋਕ ਉੱਥੇ ਮਾਰੇ ਗਏ ਨੇ। ਮਿਸ਼ੀਗਨ ਦੇ ਵਿੱਚ 114 ਲੋਕ ਹੋਰ ਮਾਰੇ ਗਏ ਨੇ। ਕੈਲੀਫੋਰਨੀਆ ਦੇ ਵਿੱਚ ਵੀ 64 ਲੋਕਾਂ ਦੀ ਜਿਹੜੀ ਆ ਮੌਤ ਦੀ ਖਬਰ ਆ ਰਹੀ ਆ। ਲੂਜ਼ੀਆਨਾ 'ਚ 70 ਲੋਕ, ਮੈਸੇਚਿਊਸਟ ਦੇ ਵਿੱਚ 77, ਪੈਂਸਲਵੇਨੀਆ ਦੇ ਵਿੱਚ 70, ਇਲੀਨੋਇਸ ਦੇ ਵਿੱਚ 82 ਅਤੇ ਬਾਕੀ ਜਿਹੜੇ ਆ ਕਨੈਟੀਕਟ ਦੇ ਵਿੱਚ 58, ਫਲੋਰੀਡਾ 'ਚ 27, ਜਾਰਜੀਆ 'ਚ 22, ਟੈਕਸਸ 'ਚ 28, ਵਾਸ਼ਿੰਗਟਨ ਦੇ ਵਿੱਚ 28, ਇੰਡੀਆਨਾ 'ਚ 30, ਕੋਲੋਰਾਡੋ 'ਚ 14, ਮੈਰੀਲੈਂਡ 'ਚ 21, ਓਹਾਇਓ 'ਚ 26। ਇਸ ਤਰੀਕੇ ਦੇ ਨਾਲ ਜਿਹੜੇ ਆ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਕੇਸ ਮੌਤਾਂ ਦੇ ਕੇਸ ਜਿਹੜੇ ਉਹ ਦਰਜ ਕੀਤੇ ਗਏ ਨੇ। ਅਜੇ ਵੀ ਕਈ ਸੂਬੇ ਅਜਿਹੇ ਹੈਗੇ ਨੇ ਜਿੱਥੇ ਅਜੇ ਤੱਕ ਕਰੋਨਾ ਵਾਇਰਸ ਤੋਂ ਇੱਕ ਹਿਸਾਬ ਦੇ ਨਾਲ ਬਚਾਅ ਹੈਗਾ ਉਹਦੇ ਪ੍ਰਕੋਪ ਤੋਂ ਵੀ, ਅਤੇ ਉਹਦੇ ਕਰਕੇ ਮੌਤਾਂ ਵੀ ਜਿਹੜੀਆਂ ਕਈ ਸੂਬਿਆਂ 'ਚ ਅਜੇ ਤੱਕ ਨਹੀਂ ਹੋਈਆਂ, ਜਿਹੜੀ ਕਿ ਉਮੀਦ ਅਰਦਾਸ ਇਹੀ ਕਰਦੇ ਹਾਂ ਵੀ ਉਹ ਇੱਦਾਂ ਹੀ ਰਵੇ। ਜੀ, ਸੋ ਬਿਲਕੁਲ USA ਦੇ ਵਿੱਚ
ਹੁਣ ਤੱਕ ਜਿਹੜੇ ਟੋਟਲ ਕੇਸ ਆ 4,34,927 ਹੋ ਚੁੱਕੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ 14,788 ਮੌਤਾਂ ਹੋ ਚੁੱਕੀਆਂ। ਜੇ ਪੂਰੇ ਵਰਲਡ ਲੈਵਲ 'ਤੇ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਹੁਣ ਤੱਕ 22,09,041 ਟੈਸਟ ਹੋ ਚੁੱਕੇ ਆ। 2.2 ਮਿਲੀਅਨ ਟੈਸਟ ਹੋ ਚੁੱਕੇ ਆ। ਬਹੁਤ ਸਾਰਾ ਜਿਹੜਾ ਐਂਟੀ ਅਮਰੀਕਨ ਮੀਡੀਆ ਹੈਗਾ, ਖਾਸ ਕਰਕੇ ਕਈ ਪੰਜਾਬੀ ਵੀ ਜਿਹੜੇ ਇੰਡੀਆ ਤੋਂ ਬਹੁਤ ਸਾਰੇ ਜਿਹੜੇ ਚੈਨਲਸ ਜਾਂ ਰੇਡੀਓ ਸਟੇਸ਼ਨ ਚੱਲਦੇ, ਉਹਨਾਂ 'ਤੇ ਜਿਹੜੇ ਇੰਡੀਆ ਦੇ ਕਈ ਜਿਹੜੇ ਹੋਸਟ ਹੈਗੇ ਆ, ਉਹ ਅਮਰੀਕਾ ਨੂੰ ਇਸ ਗੱਲ 'ਤੇ ਭੰਡਣ 'ਤੇ ਲੱਗੇ ਰਹਿੰਦੇ ਆ ਵੀ ਦੇਖੋ ਜੀ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ। ਹੁਣ ਤੱਕ ਜਿਸ ਟਾਈਮ ਤੱਕ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, USA ਦੀ ਪਾਪੂਲੇਸ਼ਨ ਦੇਖੋ ਅਤੇ ਇੰਡੀਆ ਦੀ ਪਾਪੂਲੇਸ਼ਨ ਦੇਖੋ। USA ਦੀ ਪਾਪੂਲੇਸ਼ਨ ਦੇ ਮੁਤਾਬਕ 2.2 ਮਿਲੀਅਨ ਟੈਸਟ ਹੋ ਚੁੱਕੇ ਆ ਅਤੇ ਇੰਡੀਆ ਦੇ ਵਿੱਚ ਹੁਣ ਤੱਕ 1,67,235 ਟੈਸਟ ਹੋਏ ਆ ਸਿਰਫ। ਜੀ ਜੀ ਬਿਲਕੁਲ, ਇਹ ਬਹੁਤ ਵੱਡਾ ਜਿਹੜਾ ਇੱਕ ਅੰਤਰ ਹੈਗਾ ਆ। ਜਿਉਂ-ਜਿਉਂ ਉੱਥੇ ਵੀ ਜਿਹੜਾ ਹਰਜੋਤ ਸਿੰਘ ਜੀ ਟੈਸਟਾਂ ਦਾ ਆંકੜਾ ਵਧਣਾ ਆ ਅਤੇ ਉੱਥੇ ਵੀ ਜਿਹੜਾ ਇਹ ਜਿਹੜੀ ਪ੍ਰੋਬਲਮ ਆ ਉਹ ਵੱਧ ਸਕਦੀ। ਉਮੀਦ ਕਰਦੇ ਹਾਂ ਨਾ ਹੀ ਹੋਵੇ ਤਾਂ ਚੰਗੀ ਗੱਲ ਆ। ਲੋਕ ਜਿਹੜੇ ਵੀ ਇਸ ਦੀ ਲਪੇਟ ਦੇ ਵਿੱਚ ਆ ਰਹੇ ਆ, ਸਾਰੇ ਜਾਣੇ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਹੀ ਹੈਗੇ ਨੇ, ਨਾ ਹੀ ਹੋਣ ਤਾਂ ਚੰਗੀ ਗੱਲ ਆ ਭਾਈ। ਬਚਾਅ ਹੋ ਜਾਵੇ ਤਾਂ ਵਧੀਆ ਆ, ਪਰ ਤਿਆਰ ਜਿਹੜਾ ਉਹਨਾਂ ਨੂੰ ਰਹਿਣਾ ਚਾਹੀਦਾ। ਜੇ ਅਮਰੀਕਾ ਵਰਗੇ, ਇਟਲੀ ਵਰਗੇ, ਜਰਮਨੀ ਵਰਗੇ ਹੋਰ ਸਾਰੇ ਜਿਹੜੇ ਮੁਲਕ ਨੇ, ਉਹਨਾਂ ਦੇ ਕੋਲੋਂ ਕੰਟਰੋਲ ਕਰਨਾ ਔਖਾ ਹੋ ਰਿਹਾ ਅਤੇ ਰੱਬ ਨਾ ਕਰੇ ਜੇ ਉੱਥੇ ਇਹ ਪ੍ਰੋਬਲਮ ਜ਼ਿਆਦਾ ਵੱਧਦੀ ਆ ਤਾਂ ਆਪਾਂ ਸਾਰੇ ਜਾਣਦੇ ਹਾਂ ਵੀ ਉੱਥੋਂ ਦੀ ਜਿਹੜੀ ਸਿਹਤ ਵਿਵਸਥਾ ਜਿਹੜੀ ਉਹ ਕਿਸ ਤਰੀਕੇ ਦੀ ਹੈਗੀ ਆ। ਅਤੇ ਫਿਰ ਰੱਬ ਖੈਰ ਕਰੇ ਵਾਲੀ ਗੱਲ ਹੀ ਜਿਹੜੀ ਉਹ ਫਿਰ ਅਕਸਰ ਉੱਥੇ ਆਖੀ ਜਾਂਦੀ ਆ। ਸੋ ਸਾਡੀ ਸਟੇਟ ਜਿਹੜੀ ਕੈਲੀਫੋਰਨੀਆ ਆ, ਥੋੜ੍ਹਾ ਜਿਹਾ ਇੱਥੇ ਜਿਹੜਾ ਕਹਿੰਦੇ ਗ੍ਰਾਫ ਆ ਉਹ ਫਲੈਟ ਹੁੰਦਾ ਜਾ ਰਿਹਾ। ਹੁਣ ਤੱਕ 18,830 ਕੇਸ ਆ ਕੈਲੀਫੋਰਨੀਆ 'ਚ, 498 ਜਿਹੜੀਆਂ ਮੌਤਾਂ ਹੋਈਆਂ। ਐਕਟਿਵ ਕੇਸ ਜਿਹੜੇ ਆ ਹਜੇ ਵੀ 17,392 ਹੈਗੇ ਆ। ਕੈਲੀਫੋਰਨੀਆ 'ਚ ਵੀ 1.5 ਲੱਖ ਦੇ ਕਰੀਬ ਜਿਹੜੇ ਟੈਸਟ ਹੋਏ ਆ, 1,44,264। ਨਿਊਯਾਰਕ ਸਭ ਤੋਂ ਵੱਧ ਟੈਸਟ ਹੋਏ ਆ, 3,65,153। ਜੀ ਇੱਕ ਜਿਹੜਾ ਹਰਜੋਤ ਸਿੰਘ ਜੀ ਰਿਸਰਚਰ ਜਿਹੜੇ ਸਟੈਨਫੋਰਡ ਮੈਡੀਸਨ ਦੇ ਨਾਲ ਜੁੜੇ ਹੋਏ ਆ, ਉਹ ਕਹਿੰਦੇ ਬੇ ਏਰੀਏ ਦੇ ਵਿੱਚ ਉਹਨਾਂ ਨੇ ਤਕਰੀਬਨ 3,200 ਲੋਕਾਂ ਦਾ ਨਵਾਂ ਟੈਸਟ ਕੀਤਾ, ਜਿਹੜਾ ਐਂਟੀਬਾਡੀ ਟੈਸਟ ਆ ਕੋਵਿਡ-19 ਨੂੰ ਲੈ ਕੇ, ਅਤੇ ਉਸਦੇ ਜਿਹੜੇ ਨਤੀਜੇ ਜਲਦ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਉਹ ਸਾਰਿਆਂ ਦੇ ਸਾਹਮਣੇ ਰੱਖਣਗੇ। ਪਰ ਇੱਕ ਹਾਈਪੋਥੇਸਿਸ, ਇੱਕ ਜਿਹੜੀ ਇਹ ਚਰਚਾ ਚੱਲ ਰਹੀ ਆ ਵੀ ਸ਼ਾਇਦ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੋਇਆ ਹੋ ਸਕਦਾ ਆ। ਉਹ ਹਾਈਪੋਥੇਸਿਸ ਇਸ ਹਿਸਾਬ ਦੇ ਨਾਲ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਉਹ ਮੇ ਬੀ ਫਾਲ 2019 ਦੇ ਵਿੱਚ ਹੀ ਜਿਹੜਾ ਕੋਵਿਡ-19 ਜਿਹੜਾ ਉਹ ਆਇਆ ਹੋਵੇ ਅਤੇ ਉਹਦੇ ਕਰਕੇ ਕਿਤੇ ਨਾ ਕਿਤੇ ਹਰਡ ਇਮਿਊਨਿਟੀ ਜਿਹਨੂੰ ਆਖਦੇ ਆ ਵੀ ਉਹ ਜਿਹੜੀ ਬਣ ਗਈ ਹੋਵੇ। ਇਸ ਕਰਕੇ ਕੈਲੀਫੋਰਨੀਆ ਦੇ ਵਿੱਚ ਇਹ ਘੱਟ ਫੈਲ ਰਿਹਾ ਆ। ਇਹ ਇੱਕ ਉਹਨਾਂ ਨੇ ਇਸ਼ਾਰਾ ਕੀਤਾ ਵੀ ਸ਼ਾਇਦ ਇੱਦਾਂ ਹੋਇਆ ਹੋ ਸਕਦਾ, ਕਨਫਰਮਡ ਨਹੀਂ ਆ, ਆਪਾਂ ਇਹ ਨਹੀਂ ਮੰਨ ਸਕਦੇ ਵੀ ਇੱਦਾਂ ਹੀ ਹੋਇਆ ਆ, ਪਰ ਉਹ ਇੱਕ ਰਿਸਰਚ ਇਸ ਦੇ ਉੱਤੇ ਉਹ ਕਰ ਰਹੇ ਹੈਗੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ, ਕਿਉਂਕਿ ਇੱਥੇ ਵੀ ਜਿਹੜੇ ਚਾਈਨੀਜ਼ ਮੂਲ ਦੇ ਲੋਕ ਉਹ ਵੀ ਘੱਟ ਨਹੀਂ ਰਹਿੰਦੇ। ਇਹ ਵੀ ਬਹੁਤ ਬੇ ਏਰੀਏ ਦੇ ਵਿੱਚ ਇਹ ਮੰਨੀ ਹੋਈ ਜਿਹੜੀ ਉਹ ਥਾਂ ਹੈਗੀ ਆ ਕਿ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਚਾਈਨਾ ਟਾਊਨ ਜਿਹੜੇ ਆ ਉੱਥੇ ਦੇ ਮਸ਼ਹੂਰ ਸਭ ਤੋਂ ਜ਼ਿਆਦਾ ਜੀ ਹੈਗੇ ਨੇ, ਪਰ ਇਸ ਦੇ ਬਾਵਜੂਦ ਜਿਹੜਾ ਉਹ ਬਚਾ ਰਿਹਾ ਆ। ਸੋ ਇਸ ਪਾਸੇ ਵੱਲ ਨੂੰ ਵੀ ਇੱਕ ਸੋਚ ਲੈ ਕੇ ਰਿਸਰਚਰ ਜਿਹੜੇ ਚੱਲ ਰਹੇ ਨੇ, ਕਿਉਂਕਿ ਹਰਡ ਇਮਿਊਨਿਟੀ ਨੂੰ ਲੈ ਕੇ ਬਹੁਤ ਸਾਰੇ ਜਿਹੜੀਆਂ ਜਿੱਦਾਂ UK ਆ, ਉਹਨਾਂ ਨੇ ਪਹਿਲਾਂ ਇਹ ਇੱਕ ਟਰਾਈ ਕੀਤਾ ਸੀਗਾ ਵੀ ਆਪਾਂ ਹਰਡ ਇਮਿਊਨਿਟੀ ਦੇ ਨਾਲ ਟਰਾਈ ਕਰਾਂਗੇ ਤਾਂ ਜੋ ਬਹੁਤੇ ਲੋਕਾਂ ਨੂੰ ਹੋ ਕੇ ਹਟ ਕੇ ਅਤੇ ਫਿਰ ਆਪਣੇ ਆਪ ਜਿਹੜਾ ਆਪਾਂ ਇਸ ਦੇ ਵਿੱਚ ਬਚਾਅ ਹੋ ਜਾਊਗਾ। ਪਰ ਆਪਾਂ ਦੇਖਿਆ ਵੀ ਉਸੇ ਚੀਜ਼ ਦੇ ਚੱਲਦੇ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਵੀ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆਏ ਨੇ ਅਤੇ ਜਿੱਦਾਂ ਤੁਸੀਂ ਦੱਸਿਆ ਵੀ ਅਜੇ ICU ਦੇ ਵਿੱਚ ਹੀ ਨੇ, ਅਤੇ ਆਪਾਂ ਉਮੀਦ ਕਰਦੇ ਹਾਂ ਵੀ ਉਹ ਉੱਥੋਂ ਜਲਦ ਜਿਹੜੇ ਆ ਠੀਕ ਹੋ ਕੇ ਨਿਕਲ ਆਉਣਗੇ। ਸੋ ਇਹ ਇੱਕ ਨਵੀਂ ਰਿਸਰਚ ਜਿਹੜੀ ਉਹ ਚੱਲ ਰਹੀ ਹੈਗੀ ਆ। ਬਾਕੀ ਜਿਹੜੀ ਹਰਜੋਤ ਸਿੰਘ ਜੀ ਜਿਹੜੇ ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ ਜਿਹੜਾ ਅੱਜ ਫਿਰ ਪ੍ਰੈਸ ਕਾਨਫਰੰਸ ਰੋਜ਼ਾਨਾ ਹੀ ਜਿਹੜੇ ਆ ਉਹ ਕਰਦੇ ਨੇ, ਅਤੇ ਇਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਹੋਰ 68 ਲੋਕ ਜਿਹੜੇ ਆ ਕੋਵਿਡ-19 ਦੇ ਕਰਕੇ ਸਟੇਟ ਆਫ ਕੈਲੀਫੋਰਨੀਆ 'ਚ ਅੱਜ ਜਿਹੜੀ ਉਹਨਾਂ ਦੀ ਉਹ ਮੌਤ ਹੋਈ ਆ। ਅਤੇ ਕੋਵਿਡ-19 ਦਾ ਡਾਟਾ ਕਹਿੰਦੇ ਰੇਸ ਦੇ ਆਧਾਰ ਦੇ ਉੱਤੇ ਵੀ ਜਿਹੜਾ ਉਹ ਦੇਖਿਆ ਜਾਊਗਾ। ਜਿੱਦਾਂ ਆਪਾਂ ਪਹਿਲਾਂ ਵੀ ਖਬਰਾਂ ਚਰਚਾਵਾਂ ਜਿਹੜੀਆਂ ਕੀਤੀਆਂ ਸੀਗੀਆਂ, ਕਈ ਜਿਹੜੇ ਨਿਊਜ਼ ਆਊਟਲੈਟਸ ਆ ਉਹਨਾਂ ਨੇ ਇਹ ਇੱਕ ਐਨਾਲਿਸਿਸ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਅਫਰੀਕਨ ਅਮੈਰੀਕਨ ਬਲੈਕ ਕਮਿਊਨਿਟੀ ਆ ਉਹਨਾਂ ਦੇ ਵਿੱਚ ਇਸ ਦੀ ਜਿਹੜੀ ਮਾਰ ਆ ਉਹ ਜ਼ਿਆਦਾ ਆ। ਸੋ ਕਹਿੰਦੇ ਵੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਜਿਹੜਾ ਆ ਉਹ ਵੱਖ-ਵੱਖ ਕਾਊਂਟੀਜ਼ ਦੇ ਵਿੱਚ ਰੇਸ ਦੇ ਆਧਾਰ ਦੇ ਉੱਤੇ ਡਾਟਾ ਨੂੰ ਵੀ ਐਨਾਲਾਈਜ਼ ਜਿਹੜਾ ਉਹ ਕਰੇਗਾ। ਜੀ ਇਸੇ ਤਰ੍ਹਾਂ ਜਿਹੜੇ ਨਿਊਯਾਰਕ ਦੇ ਗਵਰਨਰ ਹੈਗੇ ਆ ਐਂਡਰਿਊ ਕੁਓਮੋ, ਉਹਨਾਂ ਨੇ ਅੱਜ ਜਿੰਨੇ ਵੀ ਜਿਹੜੇ ਫਲੈਗਸ ਹੈਗੇ ਆ
ਸਾਰੀਆਂ ਸਟੇਟ ਬਿਲਡਿੰਗਸ ਤੇ ਉਹਨਾਂ ਨੂੰ ਹਾਫ ਮਾਸਟ ਕਰਕੇ ਕਿਹਾ ਹੈਗਾ ਵੀ ਉਹਨਾਂ ਨੂੰ ਹਾਫ ਕਰੋ, ਤਾਂ ਕਿ ਜਿੰਨੇ ਵੀ ਜਿਹੜੇ ਲੋਕ ਵਿਕਟਮਸ ਹੈਗੇ ਆ ਕਰੋਨਾ ਵਾਇਰਸ ਦੇ ਉਹਨਾਂ ਨੂੰ ਯਾਦ ਕੀਤਾ ਜਾ ਸਕੇ। ਅਤੇ ਉਹਨਾਂ ਨੇ ਵੀ ਇਹ ਕਿਹਾ ਵੀ ਨਿਊਯਾਰਕ 'ਚ ਵੀ ਮੈਨੂੰ ਲੱਗਦਾ ਆ ਵੀ ਸ਼ਾਇਦ ਉੱਥੇ ਜਿਹੜਾ ਆ ਫਲੈਟਨਿੰਗ ਕਰਵ ਜਿਹੜਾ ਹੋਣਾ ਸ਼ੁਰੂ ਹੋ ਗਿਆ ਹੈਗਾ ਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਸੋਸ਼ਲ ਡਿਸਟੈਂਸ ਜਿਹੜਾ ਆ ਉਹ ਮੇਨ ਰੀਜ਼ਨ ਹੈਗਾ ਆ। ਅਤੇ ਜਿਹੜੀ ਇਸ ਟਾਈਮ ਜਿਹੜੇ ਨਿਊਯਾਰਕ ਦੇ ਹੋਸਪੀਟਲਸ ਆ ਉਹਨਾਂ ਦੇ ਵਿੱਚ ਨਵੇਂ ਪੇਸ਼ੈਂਟ ਆਉਣ ਦੇ ਵਿੱਚ ਕਮੀ ਹੋਈ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਉਹਨਾਂ ਨੇ ਇਹ ਕਿਹਾ ਵੀ ਲੱਗਦਾ ਆ ਵੀ ਕੁਛ ਨਾ ਕੁਛ ਜਿਹੜਾ ਆ ਉੱਥੇ ਦੇ ਜਿਹੜਾ ਕਰਵ ਆ ਉਹਦੇ 'ਤੇ ਅਸਰ ਪੈ ਰਿਹਾ। ਪਰ ਸਟਿਲ ਅੱਜ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਪ੍ਰੈਸ ਕਾਨਫਰੰਸ ਵੀ ਹੋਈ ਸੀ, ਉਹਦੇ ਵਿੱਚ ਉਹਨਾਂ ਨੂੰ ਫੇਰ ਪੁੱਛਿਆ ਗਿਆ ਸੀ ਭਈ ਤੁਸੀਂ ਪਿਛਲੇ ਸਮਿਆਂ 'ਚ ਕਿਹਾ ਵੀ 1 ਲੱਖ ਤੋਂ ਲੈ ਕੇ ਵੱਧ ਜਿਹੜੇ 2.5 ਲੱਖ ਤੱਕ ਹੋ ਸਕਦੇ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਮਾਡਲਸ ਦਿੱਤੇ ਗਏ ਸੀ ਉਹਨਾਂ ਦੇ ਹਿਸਾਬ ਨਾਲ ਸੀ, ਪਰ ਮੈਨੂੰ ਆਸ ਆ ਵੀ ਬਹੁਤ ਘੱਟ ਜਿਹੜੇ ਨੰਬਰ ਹੋਣਗੇ ਹੁਣ। ਜੀ ਜੀ, ਅਗਲੀ ਜਿਹੜੀ ਇਸੇ ਦੇ ਨਾਲ ਹੀ ਸੰਬੰਧਿਤ ਜਿਹੜੀ ਗੱਲਬਾਤ ਕਰਦੇ ਜਾਈਏ, CDC ਦੇ ਦੁਆਰਾ ਜਿਹੜਾ ਹਰਜੋਤ ਸਿੰਘ ਜੀ ਅੱਜ ਇੱਕ ਨਵਾਂ ਐਲਾਨ ਕੀਤਾ ਗਿਆ ਆ, ਜਿਹੜੇ ਅਸੈਂਸ਼ੀਅਲ ਜਿਨ੍ਹਾਂ ਨੂੰ ਕਈ ਵਾਰੀ ਸੈਕਰੀਫਾਈਸਲ ਜਿਹੜੇ ਵਰਕਰਸ ਆ ਉਹਨਾਂ ਦੇ ਬਾਰੇ ਨਵੀਆਂ ਗਾਈਡਲਾਈਨਸ ਦਿਸ਼ਾ ਨਿਰਦੇਸ਼ ਜਿਹੜੇ ਉਹ ਜਾਰੀ ਕੀਤੇ ਨੇ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ ਡਾਕਟਰ ਰੋਬਰਟ ਰੈਡਫੀਲਡ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਦੱਸਿਆ, ਕਹਿੰਦੇ ਵੀ ਜਿਹੜੇ ਐਕਸਪੋਜ਼ ਹੋਏ ਹੋਣਗੇ ਕਰੋਨਾ ਵਾਇਰਸ ਨੂੰ ਅਤੇ ਜਿਹੜੇ ਇੰਡੀਵਿਜੂਅਲਸ ਜਿਨ੍ਹਾਂ ਨੂੰ ਸਿੰਪਟਮਸ ਜਿਹੜੇ ਉਹ ਨਹੀਂ ਨਜ਼ਰ ਆ ਰਹੇ ਉਹ ਕੰਮ ਦੇ ਉੱਤੇ ਆ ਸਕਦੇ ਨੇ। ਸੋ ਇਹ ਗਾਈਡਲਾਈਨ ਜਿਹੜੀ ਕਿਤੇ ਨਾ ਕਿਤੇ ਉਹ ਉਹਨਾਂ ਨੇ ਜਾਰੀ ਕੀਤੀ ਆ। ਉਹਨਾਂ ਨੇ ਗਾਈਡਲਾਈਨ ਜਾਰੀ ਕਰਨ ਦਾ ਕਿਹੜਾ ਮੁੱਖ ਮਕਸਦ ਏਮ ਇਹੀ ਆ ਵੀ ਜਿਹੜੇ ਅਸੈਂਸ਼ੀਅਲ ਵਰਕਰ ਨੇ ਜਿਨ੍ਹਾਂ ਦੇ ਵਿੱਚ ਫਸਟ ਰਿਸਪੌਂਡਰ, ਹੈਲਥ ਕੇਅਰ ਵਰਕਰਸ, ਇੰਪਲੋਈਜ਼ ਜਿਹੜੇ ਫੂਡ ਸਪਲਾਈ ਚੇਨਸ ਅਤੇ ਹੋਰ ਜਿਹੜੇ ਕੰਮਾਂ ਦੇ ਵਿੱਚ, ਚਾਹੇ ਪੋਸਟਲ ਵਾਲੇ ਨੇ, ਗਰੋਸਰੀ ਸਟੋਰਾਂ 'ਤੇ ਕੰਮ ਕਰਨ ਵਾਲੇ ਨੇ, ਟਰੱਕ ਡਰਾਈਵਰਸ ਨੇ, ਉਹ ਸਾਰੇ ਜਿਹੜੇ ਆ ਉਹ ਇਸ ਦੇ ਵਿੱਚ ਉਹ ਆਉਂਦੇ ਨੇ। ਕਹਿੰਦੇ ਵੀ ਜਿਹੜੇ ਇੰਡੀਵਿਜੂਅਲਸ 6 ਫੁੱਟ ਦੇ ਵਿਚਕਾਰ ਜਿਹੜੇ ਆਏ ਨੇ ਕਨਫਰਮਡ ਕੇਸ ਜਾਂ ਸਸਪੈਕਟਡ ਕੇਸ ਦੇ, ਸੋ ਦੈਟ ਦੇ ਕੈਨ ਅੰਡਰ ਸਰਟਨ ਸਰਕਮਸਟਾਂਸਿਸ, ਕੁਛ ਜਿਹੜੇ ਆ ਸਰਕਮਸਟਾਂਸਿਸ ਦੇ ਅਧੀਨ ਦੇ ਕੈਨ ਗੋ ਬੈਕ ਟੂ ਵਰਕ ਇਫ ਦੇ ਆਰ, ਜੇ ਉਹਨਾਂ ਦੇ ਸਿੰਪਟਮ ਜਿਹੜੇ ਉਹ ਨਹੀਂ ਹੈਗੇ ਉਹ ਕੰਮ ਦੇ ਉੱਤੇ ਆ ਸਕਦੇ ਨੇ। ਜਿਨ੍ਹਾਂ ਲੋਕਾਂ ਨੂੰ ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਕਿਸੇ ਕਨਫਰਮਡ ਕਰੋਨਾ ਵਾਇਰਸ ਕੇਸ ਦੇ 6 ਫੁੱਟ ਦੇ ਲਾਗੇ ਛਾਗੇ ਆਏ ਨੇ ਜਾਂ ਸਸਪੈਕਟਡ ਕੇਸ ਦੇ ਲਾਗੇ ਛਾਗੇ ਜਿਹੜੇ ਉਹ ਆਏ ਨੇ ਅਤੇ ਪਰ ਉਹਨਾਂ ਨੂੰ ਕੋਈ ਸਿੰਪਟਮ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਅਤੇ ਉਹ ਕੰਮ ਦੇ ਉੱਤੇ ਮੁੜ ਕੇ ਦੁਬਾਰਾ ਆ ਸਕਦੇ ਨੇ। ਇਹ ਜਿਹੜਾ ਇੱਕ ਨਵਾਂ ਦਿਸ਼ਾ ਨਿਰਦੇਸ਼ CDC ਨੇ ਜਿਹੜਾ ਉਹ ਜਾਰੀ ਕੀਤਾ ਹੈ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਜਿਹੜੇ 14 ਦਿਨ ਜਿਹਨਾਂ ਨੂੰ ਘਰ ਰਹਿਣ ਲਈ ਕਿਹਾ ਗਿਆ, ਜਿਨ੍ਹਾਂ 'ਚ ਕਿਸੇ ਨਾ ਕਿਸੇ ਤਰ੍ਹਾਂ ਦਾ ਕਰੋਨਾ ਵਾਇਰਸ ਪੋਜ਼ੀਟਿਵ ਆਇਆ ਸੀ, ਟੈਸਟਡ ਪੋਜ਼ੀਟਿਵ ਹੋਏ ਸੀ ਅਤੇ ਉਹ ਹੁਣ ਠੀਕ ਹੋ ਗਏ ਹੈਗੇ ਆ ਅਤੇ ਉਹ ਦੁਬਾਰਾ ਕੀ ਕੰਮ 'ਤੇ ਆ ਸਕਦੇ ਆ। ਪਰ ਉਹਨਾਂ ਨੂੰ ਜਦੋਂ ਕੰਮ 'ਤੇ ਆਉਣਗੇ ਉਹਨਾਂ ਦੇ ਜਿਹੜਾ ਟੈਂਪਰੇਚਰ ਆ, ਜਿਹੜੀ ਵੀ ਉਹ ਹੋਸਪੀਟਲ 'ਚ ਜਿਹੜੀ ਵੀ ਆਰਗੇਨਾਈਜੇਸ਼ਨ 'ਚ ਕੰਮ ਕਰਦੇ, ਚਾਹੇ ਉਹ ਹੈਲਥ ਕੇਅਰ ਵਰਕਰ ਆ, ਫੂਡ ਸਪਲਾਈ ਵਰਕਰਸ ਹੈਗੇ ਆ, ਜਾਂ ਹੋਰ ਕੋਈ ਕ੍ਰਿਟੀਕਲ ਇੰਡਸਟਰੀ 'ਚ ਕੰਮ ਕਰਦੇ ਆ, ਅਤੇ ਉਹਨਾਂ ਦਾ ਜਿਹੜਾ ਟੈਂਪਰੇਚਰ ਆ ਉਹ ਬਿਲਕੁਲ ਚੈੱਕ ਕਰਨਾ ਪਊਗਾ। ਸੋ ਇਹ ਕੁਛ ਕੁ ਜਿਹੜੀਆਂ ਲੂਜ਼ਨ ਕੀਤੀਆਂ ਹੈਗੀਆਂ ਉਹਨਾਂ ਨੇ ਕੰਡੀਸ਼ਨਾਂ। ਅਤੇ ਅਗਲੀ ਖਬਰ ਰਾਜਕਨਵੀਰ ਸਿੰਘ ਜੀ, WHO ਨੂੰ ਲੈ ਕੇ ਆਪਾਂ ਸਵੇਰੇ ਵੀ ਕਵਰ ਕੀਤਾ ਸੀ, ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਲੈ ਕੇ ਕਾਫੀ ਜਿਹੜੀ ਆ ਕਸ਼ਮਕਸ਼ ਇਸ ਟਾਈਮ ਟਰੰਪ ਐਡਮਿਨਿਸਟ੍ਰੇਸ਼ਨ ਅਤੇ WHO 'ਚ ਚੱਲ ਰਹੀ ਆ। WHO ਦੇ ਚੀਫ ਜਿਹੜੇ ਹੈਗੇ ਆ ਟੇਡਰੋਸ, ਉਹਨਾਂ ਨੇ ਅੱਜ ਕਿਹਾ ਸੀ ਵੀ ਜਿਹੜੀ WHO ਹੈ ਇਹਨੂੰ ਪੋਲੀਟੀਸਾਈਜ਼ ਨਹੀਂ ਕਰਨਾ ਚਾਹੀਦਾ ਹੈਗਾ, ਖਾਸ ਕਰਕੇ ਜਦੋਂ ਹੁਣ ਪੈਂਡੈਮਿਕ ਚੱਲ ਰਿਹਾ। ਪਰ ਸਟਿਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਜਿਹੜੀ ਸੈਕਟਰੀ ਆਫ ਸਟੇਟ ਆ, ਮੈਂ ਪਹਿਲੀ ਵਾਰੀ ਦੇਖੇ ਮਾਈਕ ਪੋਂਪੀਓ ਆਏ ਸੀ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਅਸੀਂ ਫੰਡਿੰਗ ਦੇ ਰਹੇ ਹਾਂ ਇਹਨੂੰ ਸਾਨੂੰ ਰੀਇਵੈਲੂਏਟ ਕਰਨਾ ਪੈਣਾ ਹੈ, ਰੀਇਵੈਲੂਏਟਿੰਗ ਆਵਰ ਫੰਡਿੰਗ ਵਿਦ ਰਿਸਪੈਕਟ ਟੂ ਦਾ ਵਰਲਡ ਹੈਲਥ ਆਰਗੇਨਾਈਜੇਸ਼ਨ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕੰਮ ਦੇ ਲਈ ਕਹਿੰਦੇ ਵੀ ਆਰਗੇਨਾਈਜੇਸ਼ਨ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਉਹਨਾਂ ਨੇ ਉਹਦਾ ਆਊਟਕਮ ਡਿਲੀਵਰ ਨਹੀਂ ਕੀਤਾ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤਾਂ ਅੱਗੇ ਜਾ ਕੇ ਵੀ ਉਹਨਾਂ ਨੇ ਇਹ ਕਿਹਾ ਵੀ ਪਿਛਲੇ ਕਈ ਸਾਲਾਂ ਤੋਂ 400 ਤੋਂ ਵੀ ਵੱਧ ਮਿਲੀਅਨ ਡਾਲਰ ਜਿਹੜੀ ਆ WHO ਨੂੰ ਅਸੀਂ ਦੇ ਰਹੇ ਹੈਗੇ ਆ। ਅਤੇ ਜਦੋਂ ਹੀ ਇਹ ਵਾਇਰਸ ਦਾ ਰੌਲਾ ਪਿਆ ਸੀ ਉਸ ਟਾਈਮ ਵੀ WHO ਨੇ ਇਹ ਕਿਹਾ ਸੀ ਵੀ ਪਰਸਨ ਟੂ ਪਰਸਨ ਨਹੀਂ ਹੁੰਦੀ। ਉਹ ਤੋਂ ਬਾਅਦ ਕਹਿੰਦੇ ਇਹ ਗਲਤ ਨਿਕਲਿਆ। ਉਹ ਤੋਂ ਬਾਅਦ ਫਿਰ ਅਸੀਂ ਕਿਹਾ ਸੀ ਵੀ ਬਾਰਡਰ ਕਲੋਜ਼ ਕਰਨੇ ਚਾਹੀਦੇ, ਅਤੇ ਉਹਨਾਂ ਨੇ ਕਹਿੰਦੇ WHO ਨੇ ਕਿਹਾ ਸੀ ਵੀ ਨਹੀਂ, ਬਾਰਡਰ ਨਾ ਕਲੋਜ਼ ਕਰੋ। ਸੋ ਉਹਨੂੰ ਦੇਖ ਕੇ ਲੱਗਦਾ ਆ ਵੀ ਕੁਛ ਨਾ ਕੁਛ ਫੰਡਿੰਗ ਦੇ ਵਿੱਚ ਅਗਰ ਜੇ ਕੱਟ ਹੋਊਗੀ ਤਾਂ WHO 'ਤੇ ਇਹਦਾ ਬਹੁਤ ਅਸਰ ਪਊਗਾ, ਕਿਉਂਕਿ ਉਹਨਾਂ ਨੇ ਕੰਪੇਅਰ ਕੀਤਾ ਬਿਲਕੁਲ ਚਾਈਨਾ ਦੇ ਨਾਲ ਵੀ ਚਾਈਨਾ ਜਿਹੜਾ
ਉਹ 40 ਮਿਲੀਅਨ ਦੇ ਕਰੀਬ ਦਿੰਦਾ, ਅਤੇ ਅਮਰੀਕਾ ਜਿਹੜਾ ਪਿਛਲੇ ਬਹੁਤ ਸਾਲਾਂ ਤੋਂ 400 ਤੋਂ ਵੱਧ ਮਿਲੀਅਨ ਡਾਲਰ ਐਵਰੀ ਈਅਰ ਜਿਹੜਾ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਦਿੰਦਾ ਆ। ਜੀ ਬਿਲਕੁਲ। ਅਤੇ ਇਸ ਦੇ ਨਾਲ ਹੀ ਜਿਹੜਾ ਉਹਨਾਂ ਨੇ ਕਿਹਾ ਵੀ ਆਪਾਂ ਸਾਰਿਆਂ ਨੂੰ ਜਿਹੜਾ ਮਿਲ ਜੁਲ ਕੇ ਇਸ ਟਾਈਮ ਇਸ ਪੈਂਡੈਮਿਕ ਨੂੰ ਜਿਹੜਾ ਨਜਿੱਠਣ ਦੇ ਲਈ ਕੰਮ ਕਰਨੇ ਚਾਹੀਦੇ ਆ। ਅੱਜ ਜਿਹੜੇ ਹਰਜੋਤ ਸਿੰਘ ਜੀ ਕਈ ਜਿਹੜੇ ਗਵਰਨਰਸ ਅਤੇ ਜਿਹੜੇ ਮੇਅਰਸ ਆ, ਅਤੇ ਨਾਲ ਦੇ ਨਾਲ ਜਿਹੜੇ ਹੁਣ ਕਹਿ ਲਓ ਵੀ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਵੀ ਇਹ ਜਿਹੜਾ ਉਹ ਆਖਿਆ ਜਾ ਰਿਹਾ ਆ ਵੀ ਜਿਹੜਾ ਕੋਈ ਖੰਘਣ ਵਾਲੇ ਅਟੈਕ ਕਰਦਾ ਨਾ ਕਿਸੇ ਦੇ ਉੱਤੇ, ਜਾਣਬੁੱਝ ਕੇ ਖੰਘਣਾ, ਥੁੱਕਣਾ, ਲਿਕ ਕਰਨ ਵਾਲਾ, ਚੱਟਣ ਵਾਲੇ ਜਿਹੜੇ ਇੱਦਾਂ ਦੇ ਕੋਈ ਕੰਮ ਕਰਦਾ ਆ, ਤਾਂ ਕਹਿੰਦੇ ਆ ਵੀ ਉਸ ਨੂੰ ਪ੍ਰੋਸੀਕਿਊਟ ਕੀਤਾ ਜਾ ਸਕਦਾ ਟੈਰਰਿਜ਼ਮ ਦੇ ਚਾਰਜਸ ਦੇ ਉੱਤੇ। ਮਾਰਚ ਦੇ ਮਹੀਨੇ ਦੇ ਵਿੱਚ ਇੱਕ ਸ਼ੁਰੂਆਤ ਦੇ ਵਿੱਚ ਇੱਕ ਕੋਡੀ ਲੀ ਨਾਂ ਦਾ ਇੱਕ ਬੰਦਾ ਸੀਗਾ, ਉਹਨੇ ਮਿਜ਼ੂਰੀ ਦੀ ਵਾਲਮਾਰਟ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਇੱਕ ਵੀਡੀਓ ਬਣਾਈ ਜਿਸ ਦੇ ਵਿੱਚ ਉਹ ਡੀਓਡਰੈਂਟਸ ਨੂੰ ਜਿਹੜਾ ਚੱਟਦਾ ਹੋਇਆ ਨਜ਼ਰ ਆਉਂਦਾ ਆ, ਅਤੇ ਉਹਨੇ ਕਿਹਾ ਵੀ ਹੂ ਸਕੇਅਰਡ ਆਫ ਕਰੋਨਾ ਵਾਇਰਸ, ਅਤੇ ਕਹਿੰਦੇ ਵੀ ਬਾਅਦ ਦੇ ਵਿੱਚ ਉਹ ਇਸ ਤਰੀਕੇ ਨਾਲ ਕੰਟੇਨਰਸ ਦੇ ਉੱਤੇ ਆਇਆ ਆ, ਅਤੇ ਕਹਿੰਦੇ ਵਿਦਇਨ ਡੇਜ਼ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ 26 ਸਾਲਾਂ ਦੇ ਬੰਦੇ ਦੇ ਉੱਤੇ, ਮੁੰਡੇ ਦੇ ਉੱਤੇ ਟੈਰਰਿਸਟ ਥ੍ਰੈਟ ਕਰਨ ਦਾ 2nd ਡਿਗਰੀ ਦੇ ਵਿੱਚ ਜਿਹੜਾ ਉਹ ਚਾਰਜ ਲਾਇਆ, ਜਿਹੜੀ ਕਿ ਇੱਕ ਫੈਲਨੀ ਹੈਗੀ ਆ। ਸੋ ਆਪਾਂ ਬਾਰ-ਬਾਰ ਸ਼ੁਰੂ ਤੋਂ ਜਿਹੜੇ ਹਰਜੋਤ ਸਿੰਘ ਜੀ ਦੱਸਦੇ ਆਏ ਆ, ਇਸ ਦੇ ਬਾਰੇ ਪਹਿਲਾਂ ਵੀ ਚਰਚਾ ਜਿਹੜੀ ਆ ਉਹ ਚੱਲ ਰਹੀ ਸੀਗੀ। ਸੋ ਇਹ ਸਾਰਿਆਂ ਨੂੰ ਬਹੁਤ ਧਿਆਨ ਰੱਖਣ ਦੀ ਇਹ ਜ਼ਰੂਰਤ ਹੈਗੀ ਆ। ਕਿਰਪਾ ਕਰਕੇ ਕੋਈ ਵੀ ਇੱਦਾਂ ਦਾ ਪੁੱਠੀ ਕੋਈ ਸ਼ਰਾਰਤ ਜਿਹੜੀ ਉਹ ਨਾ ਕਰੋ, ਆਪਣੇ ਨਿਆਣਿਆਂ ਦੇ ਉੱਤੇ ਨਜ਼ਰ ਰੱਖੋ। ਕੋਈ ਅਜਿਹਾ ਕੰਮ ਕਰਨਗੇ, ਆਪਣਾ ਜੀਵਨ, ਆਪਣਾ ਕਰੀਅਰ ਤਾਂ ਖਰਾਬ ਕਰਨਗੇ, ਤੁਹਾਡੇ ਲਈ ਜਿਹੜੀ ਹੋਰ ਵਿਪਤਾ ਜਿਹੜੀ ਆ ਉਹ ਪਾਉਂਦੇ ਜਾਣਗੇ। ਸੋ ਪਲੀਜ਼ ਸਾਰਿਆਂ ਦੇ ਉੱਤੇ ਜਿਹੜੀ ਅਜਿਹੇ ਮੌਕੇ ਦੇ ਉੱਤੇ ਜਿਹੜੀ ਨਜ਼ਰ ਬਣਾ ਕੇ ਰੱਖੋ, ਕਿਉਂਕਿ ਇਹ ਵੀ ਗੱਲ ਆ ਨਾ ਵੀ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਆ, ਇੱਦਾਂ ਦੀਆਂ ਪੁੱਠੀਆਂ ਸਿੱਧੀਆਂ ਸੁੱਝਦੀਆਂ ਬਹੁਤ ਹੁੰਦੀਆਂ ਆ ਇਹੋ ਜਿਹੇ ਮੌਕੇ ਦੇ ਉੱਤੇ। ਸੋ ਧਿਆਨ ਜਿਹੜਾ ਜ਼ਰੂਰ ਸਾਰਿਆਂ ਨੂੰ ਰੱਖਣਾ ਚਾਹੀਦਾ ਆ ਜੀ। ਇਹਦੇ ਸੰਬੰਧ ਦੇ ਵਿੱਚ ਅੱਜ ਕੈਰਲਟਨ ਟੈਕਸਸ ਦੀ ਪੁਲਿਸ ਨੇ ਟੈਕਸਸ ਦੇ ਵਿੱਚ ਇੱਕ 18 ਸਾਲਾਂ ਦੀ ਓਲਡ ਜਿਹੜੀ ਆ ਬੀਬੀ ਆ, ਉਸ ਨੂੰ ਜਿਹੜਾ ਅਰੈਸਟ ਕੀਤਾ ਹੈਗਾ, ਕਿਉਂਕਿ ਉਸ ਨੇ ਟਵਿੱਟਰ ਦੇ ਉੱਤੇ ਜਿਹੜਾ ਟਵੀਟ ਕੀਤਾ ਸੀ ਵੀ ਮੈਂ ਕਰੋਨਾ ਵਾਇਰਸ ਦੇ ਨਾਲ ਪੀੜਤ ਹਾਂ, ਅਤੇ ਮੈਂ ਜਿਹੜੀ ਆ ਇਹ ਕਰੋਨਾ ਵਾਇਰਸ ਸਾਰੀ ਜਗ੍ਹਾ ਫੈਲਾਊਂਗੀ। ਸੋ ਉਹਨੂੰ ਦੇਖਦੇ ਹੋਏ ਉਹਨੂੰ ਚਾਰਜ ਕੀਤਾ। ਜਿਹੜੇ ਚਾਰਜਸ ਲਾਏ ਆ ਉਹ 'ਤੇ ਟੈਰਰਿਸਟ ਥ੍ਰੈਟ, 3rd ਡਿਗਰੀ ਫੈਲਨੀ ਦੇ ਚਾਰਜ ਲਾਏ ਹੈਗੇ ਆ। ਸੋ ਬੇਲ ਉਹਦੀ ਉਹਨਾਂ ਨੇ ਕਰਤੀ ਆ, ਪਰ ਬੇਲ ਤੋਂ ਬਾਅਦ ਕਹਿੰਦੇ 21 ਦਿਨ ਫੇਰ ਜਿਹੜਾ ਆ ਉਸ ਨੂੰ ਕੁਆਰੰਟੀਨ ਕਰਨਾ ਪਊਗਾ। 18 ਸਾਲਾਂ ਦੀ ਲੋਰੀਨ ਮਾਰਾਡੀਗਾ ਜਿਹੜਾ ਆ ਉਸ ਨੂੰ ਜਿਹੜੀ ਟੈਕਸਸ ਦੀ ਪੁਲਿਸ ਆ ਉਸ ਨੇ ਅੱਜ ਅਰੈਸਟ ਕੀਤਾ ਹੈ। ਜੀ ਇੱਦਾਂ ਦੇ ਜਿਹੜੇ ਪੁੱਠੇ ਸਿੱਧੇ ਕੰਮ ਆ ਉਹ ਬਿਲਕੁਲ ਜਿਹੜੇ ਉਹ ਨਹੀਂ ਹੋਣੇ ਚਾਹੀਦੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਤੁਸੀਂ ਜਿੱਦਾਂ ਮਾਈਕ ਪੰਪੇਓ ਬਾਰੇ ਤਾਂ ਜਿਹੜੀ ਆਪਾਂ WHO ਦੀ ਚਰਚਾ ਜਿਹੜੀ ਆ ਆਪਾਂ ਕਰ ਹੀ ਹਟੇ ਹਾਂ। ਉੱਧਰ ਜਿਹੜੇ ਚਾਈਨਾ ਦੇ ਜਿਹੜੇ ਜਿਨਪਿੰਗ ਹੈਗੇ ਨੇ, ਉਹਨਾਂ ਨੇ ਕਿਹਾ ਅਤੇ ਉਹਨਾਂ ਨੇ ਚੇਤਾਵਨੀ ਇੱਕ ਹਿਸਾਬ ਨਾਲ ਦਿੱਤੀ ਵੀ ਕਹਿੰਦੇ ਵੀ ਕਰੋਨਾ ਵਾਇਰਸ ਦੀ ਜਿਹੜੀ ਦੂਜੀ ਵੇਵ ਦਾ ਡਰ ਜਿਹੜਾ ਆ ਉਹ ਵੀ ਬਣਿਆ ਪਿਆ ਆ, ਅਤੇ ਇਸ ਦੇ ਕਰਕੇ ਨਵੀਆਂ ਜਿਹੜੀਆਂ ਹੋਰ ਮਜਬੂਰੀਆਂ ਅਤੇ ਚੈਲੰਜਸ ਜਿਹੜੇ ਆ ਉਹ ਸਾਹਮਣੇ ਆਪਣੇ ਆ ਰਹੇ ਹੈਗੇ ਨੇ। ਇਹਨਾਂ ਨੇ ਇਸ ਤਰੀਕੇ ਦੇ ਨਾਲ ਆਖਿਆ, ਵੂਹਾਨ ਦੇ ਵਿੱਚ ਕੱਲ੍ਹ ਜਦੋਂ ਹਰਜੋਤ ਸਿੰਘ ਜੀ ਲੋਕਡਾਊਨ 76 ਦਿਨਾਂ ਬਾਅਦ ਖੋਲ੍ਹਿਆ ਗਿਆ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਆ ਉਹ ਸੜਕਾਂ ਦੇ ਉੱਤੇ ਆਏ। ਉਹ ਕਈ ਥਾਵਾਂ ਦੇ ਉੱਤੇ ਜਿਹੜੀਆਂ ਸੈਲਾਨੀ ਥਾਵਾਂ ਦੇ ਉੱਤੇ ਸੀ, ਧੱਕਾ ਮੁੱਕੀ ਪੂਰੀ ਹੋ ਰਹੀ ਸੀ, ਮੋਢੇ ਦੇ ਨਾਲ ਮੋਢਾ ਜਿਹੜਾ ਹੈ ਉੱਥੇ ਉਹ ਖਹਿ ਰਿਹਾ ਸੀਗਾ। ਸੋ ਇਸੇ ਦੇ ਚੱਲਦਿਆਂ ਮੈਨੂੰ ਲੱਗਦਾ ਇਹਨਾਂ ਨੇ ਡਰ ਜਿਹੜਾ ਉਹ ਜਤਾਇਆ ਆ, ਅਤੇ ਜਾਂ ਫਿਰ ਆਲਰੇਡੀ ਹਰਜੋਤ ਸਿੰਘ ਜੀ 2nd ਵੇਵ ਉੱਥੇ ਸ਼ੁਰੂ ਹੋਈ ਹੈ। ਕਾਮਰੇਡ ਦੱਸਦੇ ਬਹੁਤ ਲੇਟ ਹੁੰਦੇ ਆ, ਆਪਾਂ ਪਹਿਲੋਂ ਵੀ ਜਿਹੜਾ ਉਹ ਚੀਜ਼ ਨੂੰ ਜਿਹੜਾ ਉਹ ਦੇਖਿਆ, ਪਹਿਲਾਂ ਵੀ ਉਹਨੇ ਝੂਠ ਬੋਲੇ ਸਾਰੇ ਫਿਗਰ ਸਾਰੇ। ਹੁਣ ਤਾਂ ਡਾਟਾ ਸਾਇੰਟਿਸਟ ਜਿੰਨੇ ਉਹ ਕਹਿ ਰਹੇ ਆ ਵੀ ਇਹ ਕਿੱਦਾਂ ਹੋ ਸਕਦਾ ਵੀ ਚਾਈਨਾ ਦੇ ਵਿੱਚ 80,000 ਤੋਂ ਵੱਧ ਲੋਕ ਇਨਫੈਕਟਡ ਹੋਣ ਅਤੇ 4,000 ਜਣੇ ਦੀ ਮੌਤ ਹੋਵੇ। ਹੁਣ USA 'ਚ ਦੇਖੋ ਵੀ ਕਿੰਨੀ ਮੌਤ ਹੋ ਰਹੀ ਹੈਗੀ ਆ। ਜੀ ਬਿਲਕੁਲ, ਇਕੱਲਾ ਉਹੀ ਨਹੀਂ ਵੀ 80,000 ਦੇ ਆંકੜੇ ਦੇ ਉੱਤੇ ਵੀ ਜਿਹੜੇ ਪ੍ਰਸ਼ਨ ਚਿੰਨ੍ਹ ਹੈਗੇ ਨੇ ਵੀ ਇਹਨਾਂ ਨੇ ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਝੂਠ ਆ ਉਹ ਮਾਰਿਆ ਹੈਗਾ ਆ ਜੀ। ਅਗਲੀ ਖਬਰ ਜਿਹੜੀ ਆ ਸੋਸ਼ਲ ਡਿਸਟੈਂਸ ਨੂੰ ਲੈ ਕੇ ਆ, ਬਹੁਤ ਸਾਰੀਆਂ ਖਬਰਾਂ ਆ ਰਹੀਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਵੱਖ-ਵੱਖ ਸਿਟੀਜ਼ ਸਟੇਟਸ ਦੇ ਵਿੱਚ ਕਈ ਜਗ੍ਹਾ ਪੁਲਿਸ ਆ ਉਹ ਟਿਕਟਾਂ ਦੇਣੀਆਂ ਉਹਨਾਂ ਨੇ ਸ਼ੁਰੂ ਕੀਤੀਆਂ ਹੈਗੀਆਂ ਆ। ਆਪਾਂ ਪਿਛਲੇ ਦਿਨਾਂ ਸਾਂਝੀਆਂ ਕਰਦੇ ਰਹੇ ਹਾਂ ਵੀ ਕਿਸ ਤਰ੍ਹਾਂ ਬੀਚ 'ਤੇ ਕੋਈ ਜਾ ਰਿਹਾ ਉਹਨਾਂ ਨੂੰ ਦੇ ਰਿਹਾ ਸੀ। ਅੱਜ ਕੈਲੀਫੋਰਨੀਆ ਦੀ ਰਿਵਰਸਾਈਡ ਕਾਉਂਟੀ ਜਿਹੜੀ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਵੀ ਕੋਈ ਕਾਉਂਟੀ ਦਾ ਬੰਦਾ ਫੇਸ ਮਾਸਕ ਨਹੀਂ ਪਾਊਗਾ ਜਦੋਂ ਉਹ ਘਰੋਂ ਬਾਹਰ ਜਾ ਰਿਹਾ, ਅਤੇ ਉਹਨੂੰ $1,000 ਦਾ ਫਾਈਨ ਕੀਤਾ ਜਾਊਗਾ। ਸੋ ਇਹ ਰਿਵਰਸਾਈਡ ਕਾਉਂਟੀ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਜਿਹੜੇ ਸਪੋਕਸਪਰਸਨ ਆ ਬਰੁਕ ਫਰੈਡਰੀਕੋ, ਉਹਨਾਂ ਨੇ ਅੱਜ KCBS ਨੂੰ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਦੱਸਿਆ ਹੈਗਾ ਆ।
ਜੀ ਬਿਲਕੁਲ। ਅਗਲੀ ਜਿਹੜੀ ਚਰਚਾ ਹਰਜੋਤ ਸਿੰਘ ਜੀ ਕਰਦੇ ਜਾਈਏ, ਸ਼ਿਕਾਗੋ ਦੀ ਇੱਕ ਜਿਹੜੀ ਜੇਲ੍ਹ ਆ ਉਸ ਦੇ ਵਿੱਚ ਕਰੋਨਾ ਵਾਇਰਸ ਬਹੁਤ ਜ਼ਿਆਦਾ ਫੈਲ ਗਿਆ। ਜੀ 400 ਤੋਂ ਵੱਧ ਕੇਸ ਸ਼ਿਕਾਗੋ ਦੀ ਇੱਕ ਜੇਲ੍ਹ ਆ ਉਸ ਦੇ ਵਿੱਚ ਆਏ ਨੇ। ਕੁੱਕ ਕਾਊਂਟੀ ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਇਸ ਦੇ ਵਿੱਚ 250 ਜਿਹੜੇ ਕੈਦੀ ਤੇ 150 ਜਿਹੜਾ ਸਟਾਫ ਮੈਂਬਰ ਆ ਉਹ ਕਰੋਨਾ ਵਾਇਰਸ ਤੋਂ ਪੋਜ਼ੀਟਿਵ ਜਿਹੜਾ ਉਹ ਆਇਆ ਉਹ ਉਸ ਦੀ ਲਪੇਟ ਦੇ ਵਿੱਚ ਆਇਆ ਆ। ਇਸ ਦੇ ਕਰਕੇ 22 ਜਣੇ ਜਿਹੜੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈਗੇ ਨੇ ਅਤੇ 21 ਜਿਹੜੇ ਨੇ ਉਹਨਾਂ ਨੂੰ ਹੁਣ ਰਿਕਵਰੀ ਫੈਸਿਲਿਟੀ ਦੇ ਵਿੱਚ ਵੀ ਲੈ ਕੇ ਗਏ ਨੇ। ਅਤੇ ਇਹ ਵੀ ਜਿਹੜਾ ਦੱਸਿਆ ਜਾ ਰਿਹਾ ਵੀ ਕੋਵਿਡ-19 ਦੀ ਇੱਕ ਕੰਪਲੀਕੇਸ਼ਨ ਦੇ ਕਰਕੇ ਇੱਕ ਕੈਦੀ ਦੀ ਵੀ ਜਿਹੜੀ ਉਹ ਮੌਤ ਹੋਈ ਆ, ਉਸ ਦੀ ਅਟੋਪਸੀ ਅਜੇ ਹੋਣੀ ਬਾਕੀ ਪਈ ਹੈਗੀ ਆ। ਸੋ ਕਹਿੰਦੇ ਜੇਲ੍ਹ ਨੇ ਉੱਥੇ ਇੱਕ ਕੁਆਰੰਟੀਨ ਬੂਟ ਕੈਂਪ ਜਿਹੜਾ ਉਹ ਬਣਾਇਆ, ਜਿਸ ਦੇ ਵਿੱਚ ਜਿਹੜੇ ਡਿਟੇਨੀਜ਼ ਨੇ, ਕੈਦੀ ਨੇ ਜਿਹੜੇ ਇਨਫੈਕਟਡ ਨੇ, ਉਹ ਬਾਕੀ ਜਿਹੜੀ ਜੇਲ੍ਹ ਪਾਪੂਲੇਸ਼ਨ ਹੈਗੀ ਆ ਉਹਨਾਂ ਦੇ ਨਾਲੋਂ ਵੱਖਰੇ ਰੱਖੇ ਹੋਏ ਨੇ। ਇਸ ਜੇਲ੍ਹ ਦੇ ਵਿੱਚ ਇਸ ਮੌਕੇ 4700 ਕੈਦੀ ਜਿਹੜੇ ਆ ਉਹ ਬੰਦ ਪਏ ਹੋਏ ਨੇ। ਜੀ ਕਰੋਨਾ ਵਾਇਰਸ ਨੂੰ ਲੈ ਕੇ ਯੂਐਸ ਦੇ ਵਿੱਚ ਅਨਪਲੋਇਮੈਂਟ ਜਿਹੜੀ ਆ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ, ਅਤੇ ਬਹੁਤ ਸਾਰੀਆਂ ਕੰਪਨੀਆਂ ਨੇ ਹੁਣ ਆਪਣੇ ਇੰਪਲਾਈਆਂ ਨੂੰ ਜਾਂ ਤਾਂ ਲੇ ਆਫ ਕਰਨਾ ਸ਼ੁਰੂ ਕਰ ਦਿੱਤਾ ਜਾਂ ਉਹਨਾਂ ਦੀ ਸੈਲਰੀ ਦੇ ਵਿੱਚ ਕੱਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਜਿਹੜੀ ਟੈਸਲਾ ਆ ਬਹੁਤ ਵੱਡੀ ਕੰਪਨੀ ਹੈਗੀ ਆ, ਇਲੈਕਟ੍ਰਿਕ ਕਾਰਸ ਜਿਹੜੀਆਂ ਬਣਾਉਂਦੀ ਹੈਗੀ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ, ਟੈਸਲਾ ਦੇ ਜਿਹੜਾ CEO ਆ, ਵੀ ਜਿਹੜੀ ਸੈਲਰੀ ਕੱਟਸ ਹੋਊਗੀ, ਖਾਸ ਕਰਕੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਲੈਵਲ ਦੀ ਪੋਜੀਸ਼ਨ ਦੇ ਹੈਗੇ ਆ ਉਹਨਾਂ ਦਾ 20% ਜਿਹੜਾ ਕੱਟ ਹੋਊਗਾ। ਇਸੇ ਤਰ੍ਹਾਂ ਬੋਰਡ ਆਫ ਡਾਇਰੈਕਟਰਸ ਦੀ ਜਿਹੜੀ ਸੈਲਰੀ ਆ ਉਹਦੇ ਵਿੱਚ ਵੀ ਜਿਹੜਾ 10% ਦੇ ਕਰੀਬ ਕੱਟ ਹੋਊਗਾ। ਅਤੇ ਉਹਨਾਂ ਨੇ ਇਹ ਕਿਹਾ ਵੀ ਕੋਈ ਫਰਲੋਜ਼ ਨਹੀਂ ਹੋਊਗੀਆਂ। ਸਾਰਿਆਂ ਨੂੰ ਪਤਾ ਵੀ ਟੈਸਲਾ ਜਿਹੜੀ ਆ ਪਿਛਲੇ ਦਿਨਾਂ ਦੇ ਦੌਰਾਨ ਉਹਨਾਂ ਨੇ ਪ੍ਰੋਡਕਸ਼ਨ ਜਾਰੀ ਰੱਖੀ ਸੀ, ਪਰ ਬਾਅਦ ਦੇ ਵਿੱਚ ਅਲਾਮੀਡਾ ਕਾਊਂਟੀ ਨੇ ਉਹਨਾਂ ਨੂੰ ਕਿਹਾ ਸੀ ਵੀ ਨਹੀਂ, ਇਹ ਐਸੈਂਸ਼ੀਅਲ ਵਰਕ ਨਹੀਂ ਹੈਗਾ, ਸੋ ਉਹਨਾਂ ਨੇ ਜਿਹੜਾ ਆਪਣਾ ਪਲਾਂਟ ਆ ਉਹ ਬੰਦ ਕਰ ਦਿੱਤਾ ਸੀ। ਇਸ ਕੰਪਨੀ ਦੇ ਕੋਲ ਹੁਣ ਤੱਕ 56,000 ਦੇ ਕਰੀਬ ਜਿਹੜੇ ਇੰਪਲਾਈ ਹੈਗੇ ਆ। ਇਹਨਾਂ ਦਾ ਮੇਨ ਅਸੈਂਬਲੀ ਪਲਾਂਟ ਜਿਹੜਾ ਆ ਇਹ ਫਰੀਮੌਂਟ ਕੈਲੀਫੋਰਨੀਆ ਦੇ ਵਿੱਚ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਜਿਹੜੇ ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਰਹਿੰਦੇ ਹੋਣਗੇ ਵਸਨੀਕ, ਉਹਨਾਂ ਨੂੰ ਇੱਕ ਐਮਰਜੈਂਸੀ ਮੈਸੇਜ ਜਿਹੜਾ ਉਹ ਮਿਲਿਆ ਹੋਊਗਾ ਪਬਲਿਕ ਹੈਲਥ ਸੇਫਟੀ ਅਲਰਟ ਦੇ ਵਜੋਂ, ਜਿਸ ਦੇ ਵਿੱਚ ਸੈਂਟਾ ਕਲਾਰਾ ਕਾਊਂਟੀ ਦੇ ਹੈਲਥ ਆਫਿਸਰਸ ਆ, ਉਹਨਾਂ ਨੇ ਸਾਰੇ ਹੀ ਨਾਗਰਿਕਾਂ ਨੂੰ ਇਹ ਪੁੱਛਿਆ ਆ ਵੀ ਜੇ ਕਿਸੇ ਦੇ ਕੋਲ PPE ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ, ਉਹ ਕਹਿੰਦੇ ਵੀ ਸਿਟੀ ਨੂੰ, ਕਾਊਂਟੀ ਨੂੰ ਜਿਹੜਾ ਉਹ ਪਤਾ ਹੋਵੇ ਵੀ ਜਦੋਂ ਜ਼ਰੂਰਤ ਪਵੇ ਵੀ ਕਿੱਥੋਂ ਜਿਹੜਾ ਸਮਾਨ ਆ ਉਹ ਲਿਆ ਜਾ ਸਕਦਾ ਆ। ਸੋ ਇਹ ਇੱਕ ਜਿਹੜੀ ਚੀਜ਼ ਆਈ ਆ। ਬਾਕੀ ਕਾਊਂਟੀਜ਼ ਦਾ ਤਾਂ ਮੈਨੂੰ ਪਤਾ ਨਹੀਂ, ਕਿਉਂਕਿ ਹੁਣ ਅਸੀਂ ਇਸ ਕਾਊਂਟੀ 'ਚ ਰਹਿੰਦੇ ਹਾਂ, ਸਾਨੂੰ ਇੱਥੋਂ ਦਾ ਆਇਆ ਆ। ਜੇ ਹੋਰ ਕਾਊਂਟੀਜ਼ ਦੇ ਵਿੱਚ ਵੀ ਕੀ ਪਤਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਹੋਵੇ। ਇੱਕ ਜਿਹੜੀ ਚੀਜ਼ ਜ਼ਰੂਰ ਹਰਜੋਤ ਸਿੰਘ ਜੀ ਦੇਖਣ ਨੂੰ ਮਿਲ ਰਹੀ ਆ, ਤਕਰੀਬਨ 2 ਮਿਲੀਅਨ ਹੋਰ ਮਾਸਕ ਜਿਹੜੇ ਗਵਰਨਰ ਗੈਵਿਨ ਨਿਊਸਮ ਨੇ ਦੱਸਿਆ ਕੈਲੀਫੋਰਨੀਆ ਦੇ ਵਿੱਚ ਆਉਣ ਜਾ ਰਹੇ ਨੇ। ਜੇ ਬਾਏ ਚਾਂਸ ਸਾਰਿਆਂ ਦਾ ਲਾਜ਼ਮੀ ਹੁੰਦਾ ਆ ਵੀ ਮਾਸਕ ਜਿਹੜਾ ਪਾ ਕੇ ਹੀ ਜਾਣਾ ਆ, ਉਹਨਾਂ ਦੇ ਲਈ ਜਿਹੜੀ ਉਹ ਜ਼ਰੂਰਤ ਦੇ ਲਈ ਵਰਤਿਆ ਜਾ ਸਕਦਾ ਆ, ਅਤੇ ਬਾਕੀ ਜਿਹੜੇ ਹੈਲਥ ਵਰਕਰਸ ਨੂੰ ਚਾਹੀਦੇ ਨੇ ਉਸ ਦੇ ਲਈ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਬਾਕੀ ਸੂਬਿਆਂ ਨੂੰ ਵੀ ਇਹ ਸਮਾਨ ਘੱਲਾਂਗੇ ਜਿਹੜਾ ਵੀ ਸਾਡੇ ਕੋਲ ਵਾਧੂ ਹੋਵੇਗਾ, ਜਿਸ ਦੀ ਸਾਨੂੰ ਜਿਹੜੀ ਜ਼ਰੂਰਤ ਤੋਂ ਜੇ ਜ਼ਿਆਦਾ ਸਾਡੇ ਕੋਲ ਪਿਆ ਹੋਊਗਾ, ਜਿਨ੍ਹਾਂ ਨੂੰ ਇਸ ਟਾਈਮ ਵੱਧ ਜ਼ਰੂਰਤ ਹੈਗੀ ਆ। ਅਗਲੀ ਖਬਰ ਚੱਲੀਏ ਜਿਹੜੀ ਅਮਰੀਕਨ ਏਅਰਲਾਈਨ ਨੂੰ ਲੈ ਕੇ ਹੈਗੀ ਆ। ਅਮਰੀਕਨ ਏਅਰਲਾਈਨ ਦੇ ਜਿਹੜੇ ਫਲਾਈਟ ਅਟੈਂਡੈਂਟਸ ਆ, ਕਹਿੰਦੇ 100 ਦੇ ਕਰੀਬ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਹੈਗੀ ਆ ਫਲਾਈਟ ਅਟੈਂਡੈਂਟਸ ਦੀ, ਉਹਨਾਂ ਨੇ ਕਿਹਾ ਸੀ ਵੀ ਸਾਨੂੰ ਜਿਹੜੇ ਆ ਗਲਵਜ਼ ਵਗੈਰਾ, ਮਾਸਕ ਜਿਹੜੇ ਹੈਗੇ ਆ ਉਹ ਕੰਪਨੀ ਵੱਲੋਂ ਨਹੀਂ ਪ੍ਰੋਵਾਈਡ ਕੀਤੇ ਜਾ ਰਹੇ। ਬਿਜ਼ਨਸ ਇਨਸਾਈਡਰ ਦੇ ਨਾਲ ਉਹਨਾਂ ਨੇ ਜਿਹੜੀ ਇੱਕ ਮੀਟਿੰਗ ਕੀਤੀ ਸੀ, ਉਹਦੇ ਵਿੱਚ ਦੱਸਿਆ ਸੀ ਵੀ ਕਿਸ ਤਰ੍ਹਾਂ ਈਵਨ ਕਹਿੰਦੇ ਡਿਸਇਨਫੈਕਟਿੰਗ ਵਾਈਪਸ ਜਿਹੜੇ ਆ ਉਹ ਵੀ ਨਹੀਂ ਉਹਨਾਂ ਦੇ ਕੋਲ ਹੈਗੇ। ਸੋ 27,000 ਦਾ ਜਿਹੜਾ ਕੈਬਨ ਕਰਿਊ ਹੈਗਾ ਅਮਰੀਕਨ ਏਅਰਲਾਈਨ ਦਾ, 100 ਤੋਂ ਵੱਧ ਫਲਾਈਟ ਅਟੈਂਡੈਂਟਸ ਜਿਹੜੇ ਆ ਟੈਸਟਡ ਪੋਜ਼ੀਟਿਵ ਹੋਏ ਆ ਕੋਵਿਡ-19 ਦੇ ਨਾਲ। ਅਤੇ ਇੱਕ ਫਲਾਈਟ ਅਟੈਂਡੈਂਟ ਇਹਨਾਂ ਦਾ ਜਿਹੜਾ ਆ ਪੌਲ ਫ੍ਰਿਸ਼ਕੋਰਨ, ਉਸ ਦੀ ਜਿਹੜੀ ਆ ਮੌਤ ਵੀ ਹੋ ਗਈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਚਰਚਾ ਆਪਾਂ ਜੇ ਕਰਦੇ ਜਾਈਏ ਤਾਂ ਕਹਿੰਦੇ ਵੀ ਹੋਟਲ ਇੰਡਸਟਰੀ ਇਸ ਕਰੋਨਾ ਵਾਇਰਸ ਦੀ ਐਪੀਡੈਮਿਕ ਦੇ ਵਿੱਚ ਬਹੁਤ ਭੈੜਾ ਜਿਹੜਾ ਇਸ ਦੇ ਵਿੱਚ ਸ਼ਿਕਾਰ ਹੋਇਆ ਆ। ਕਹਿੰਦੇ ਵੀ ਇਸ ਟਾਈਮ 80% ਜਿਹੜੇ ਹੋਟਲਸ ਓਵਰਆਲ ਇਨ US ਜਿਹੜੇ ਆ ਉਹ ਖਾਲੀ ਪਏ ਨੇ। ਇੱਦਾਂ ਜਿਹੜਾ ਬੁਰਾ ਹਾਲਾਤ ਜਿਹੜਾ ਬਣਿਆ। ਨਿਊਯਾਰਕ ਨੇ ਦੱਸਿਆ ਵੀ 18% ਆਕੂਪੈਂਸੀ ਰਹੀ ਸੀ ਪਿਛਲੇ ਜਿਹੜੇ ਉਹ ਹਫਤੇ ਦੇ ਵਿੱਚ।
ਹਵਾਈ ਦੇ ਵਿੱਚ ਜਿਹੜਾ ਕਿ ਕਾਫੀ ਸੈਲਾਨੀਆਂ ਦਾ ਮੰਨਿਆ ਜਾਂਦਾ ਵੀ ਕਾਫੀ ਲੋਕ ਜਾਂਦੇ ਨੇ, ਉੱਥੇ ਸਿਰਫ 7% ਜਿਹੜੀ ਆਕੂਪਾਈਡ ਜਿਹੜੇ ਉਹ ਰਹੇ ਸੀਗੇ। ਸੋ ਹਰ ਸਾਲ ਜਿਹੜੇ ਹਰਜੋਤ ਸਿੰਘ ਜੀ ਹਰ ਸਾਲ ਕਹਿ ਰਹੇ ਹਰ ਦਿਨ ਇਹ ਨੰਬਰ ਜਿਹੜਾ ਉਹ ਲਗਾਤਾਰ ਥੱਲੇ ਨੂੰ ਹੀ ਆਉਂਦਾ ਜਾ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਆਪਾਂ ਪਿਛਲੇ ਦਿਨਾਂ 'ਚ ਵੀ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜੇ ਹੈਲਥ ਕੇਅਰ ਵਰਕਰਸ ਹੈਗੇ ਆ, ਕਈ ਵਾਰੀ ਉਹ ਲਾਸਟ ਪਰਸਨ ਹੁੰਦਾ ਆ ਜਿਹੜਾ ਪੇਸ਼ੈਂਟ ਨੂੰ ਦੇਖਣ ਵਾਲਾ, ਅਤੇ ਕਹਿੰਦੇ ਵੀ ਪੇਸ਼ੈਂਟ ਕੋਲ ਹੁਣ ਆਮ ਉਹਨਾਂ ਦੇ ਰਿਸ਼ਤੇਦਾਰ ਜਾਂ ਹੋਰ ਦੋਸਤ ਮਿੱਤਰ ਨਹੀਂ ਜਾ ਸਕਦੇ ਹੈਗੇ। ਸੋ ਉਹਨਾਂ ਦੀ ਪੋਜੀਸ਼ਨ ਬਹੁਤ ਮਾੜੀ ਹੁੰਦੀ ਆ ਸਾਈਕੋਲੋਜੀਕਲ ਪੁਆਇੰਟ ਆਫ ਵਿਊ ਦੇ ਨਾਲ। ਅਤੇ ਜਿਹੜੇ ਡਾਕਟਰਸ ਜਾਂ ਹੈਲਥ ਕੇਅਰ ਵਰਕਰਸ ਆ, ਉਹਨਾਂ ਨੇ ਹੁਣ ਫੇਸ ਮਾਸਕ ਪਾਏ ਹੋ ਆ, ਉਹਨਾਂ ਨੇ ਆਪਣੇ ਗਲਵਜ਼ ਪਾਏ ਹੋ, ਉਹਨਾਂ ਦੇ ਫੇਸ ਵੀ ਜਿਹੜੇ ਲੁਕੇ ਹੋਏ ਹੁੰਦੇ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਇੱਕ ਹੌਸਪੀਟਲ ਦੇ ਜਿੰਨੇ ਵੀ ਡਾਕਟਰਸ ਆ, ਨਰਸਿਸ ਆ ਅਤੇ ਹੋਰ ਹੈਲਥ ਕੇਅਰ ਪ੍ਰੋਫੈਸ਼ਨਲਸ ਆ, ਉਹਨਾਂ ਨੇ ਇਹ ਕੀਤਾ ਹੈ ਵੀ ਨਹੀਂ, ਅਸੀਂ ਜਿਹੜਾ ਉਹ ਗੌਨ ਪਾਉਂਦੇ ਹੈਗੇ ਆ ਉਹਦੇ ਉੱਤੇ ਵੱਡੀ ਸਾਰੀ ਆਪਣੀ ਇੱਕ ਹਸਮੁਖ ਫੇਸ ਵਾਲੀ ਜਿਹੜੀ ਪਿਕਚਰ ਲਾਈ ਹੈ ਕਲਰਡ, ਵੀ ਜਦੋਂ ਅਸੀਂ ਪੇਸ਼ੈਂਟ ਕੋਲ ਜਾਊਂਗੇ ਉਹ ਸਾਡੀ ਫੇਸ ਦੇਖ ਕੇ ਉਹਨਾਂ ਦਾ ਜਿਹੜਾ ਮੂਡ ਆ ਉਹ ਚੇਂਜ ਹੋਊਗਾ। ਸੋ ਉਹਨਾਂ ਨੇ ਆਪਣੇ ਜਿਹੜੇ ਬੈਚ ਆ ਕਾਫੀ ਵੱਡੇ ਵੱਡੇ ਕਲਰਡ ਫੋਟੋਆਂ ਲਾ ਕੇ ਜਿਹੜੇ ਬਣਾਏ ਹੈਗੇ ਆ। ਸਕ੍ਰਿਪਸ ਮਰਸੀ ਹੌਸਪੀਟਲ ਸੈਨ ਡੀਗੋ ਕੈਲੀਫੋਰਨੀਆ ਦੇ ਵਿੱਚ ਇਹ ਉਹਨਾਂ ਨੇ ਸ਼ੁਰੂ ਕੀਤਾ। ਅਤੇ ਉਹ ਕਹਿੰਦੇ ਵੀ ਅਸੀਂ ਪੇਸ਼ੈਂਟ ਜਿਹੜੇ ਆ ਉਹਨਾਂ ਦੇ ਸੁਭਾਅ ਦੇ ਵਿੱਚ, ਉਹਨਾਂ ਦੇ ਬਿਹੇਵੀਅਰ 'ਚ ਦੇਖਿਆ ਵੀ ਜਿਹੜੇ ਸਮਾਈਲਿੰਗ ਫੇਸ ਦੇਖ ਕੇ ਕਿਉਂਕਿ ਜਦੋਂ ਤੁਸੀਂ ਸਾਰਾ ਕੁਛ ਮਾਸਕ ਪਾਇਆ ਉਹਨਾਂ ਨੂੰ ਪਤਾ ਨਹੀਂ ਵੀ ਕਿੱਦਾਂ ਦਾ ਫੇਸ ਆ ਤੁਹਾਡਾ, ਸੋ ਉਹਨਾਂ ਦਾ ਜਿਹੜਾ ਮੂਡ ਆ ਉਹ ਚੇਂਜ ਹੁੰਦਾ ਹੈਗਾ। ਸੋ ਇਸ ਕਰਕੇ ਕਹਿੰਦੇ ਵੀ ਉਹਨਾਂ ਨੂੰ ਇਹ ਜਿਹੜਾ ਰਿਕਵਰੀ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ ਜੀ। ਬਿਲਕੁਲ ਪੋਜ਼ੀਟਿਵ ਵਾਈਬ ਹੋਣਗੀਆਂ, ਜਿੱਦਾਂ ਕਹਿੰਦੇ ਵੀ ਸੋਚੋ ਵੀ ਪੋਜ਼ੀਟਿਵ ਅਤੇ ਕਰੋ ਵੀ ਪੋਜ਼ੀਟਿਵ, ਅਤੇ ਫਿਰ ਉਸ ਦੇ ਨਾਲ ਜ਼ਰੂਰ ਅਸਰ ਕੁਛ ਨਾ ਕੁਛ ਪੈਂਦਾ ਆ। ਕਾਫੀ ਜਿਹੜੇ ਆਪਣੇ ਸਰੋਤੇ ਪੁੱਛ ਰਹੇ ਨੇ ਵੀ ਹੈਜ਼ਰਡ ਪੇ ਦਾ ਕੀ ਜਿਹੜਾ ਉਹ ਪਲਾਨ ਹੈਗਾ ਆ। ਆਈ ਥਿੰਕ ਸੈਨੇਟ ਦੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਪ੍ਰਪੋਜ਼ਲ ਰੱਖਿਆ ਵੀ $25,000 ਤੱਕ ਜਿਹੜੇ ਹੈਜ਼ਰਡ ਪੇ ਆ ਉਹ ਅਸੈਂਸ਼ੀਅਲ ਵਰਕਰਸ ਨੂੰ ਜਿਹੜੀ ਉਹ ਮਿਲੇ। ਪਰ ਇਹ ਅਜੇ ਇਹ ਨਾ ਸੋਚੋ ਵੀ ਇਹ ਹੋ ਗਿਆ, ਇਹ ਅਜੇ ਚਰਚਾ ਜਿਹੜੀ ਉਹ ਸ਼ੁਰੂ ਹੋਈ ਆ। ਸੈਨੇਟ ਮਾਈਨੋਰਟੀ ਲੀਡਰ ਜਿਹੜੇ ਚੱਕ ਸ਼ੂਮਰ ਨੇ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਚਰਚਾ ਆ ਉਹ ਛੇੜੀ ਆ। ਕਹਿੰਦੇ ਵੀ ਅਸੈਂਸ਼ੀਅਲ ਵਰਕਰ ਜਿਨ੍ਹਾਂ 'ਚ ਗਰੋਸਰੀ ਸਟੋਰ ਕਲਰਕ ਜਿਹੜੇ ਹੈਗੇ ਨੇ ਉਹ ਵੀ ਇਸ ਦੇ ਵਿੱਚ ਆਉਣਗੇ। ਅਤੇ ਕਹਿੰਦੇ ਬੋਨਸ ਪੇ ਵੀ ਦੀ ਚਰਚਾ ਵੀ ਜਿਹੜੀ ਉਹ ਚੱਲ ਰਹੀ ਆ, ਚਾਹੇ ਪੋਸਟਲ ਇੰਪਲੋਈਜ਼ ਹੈਗੇ ਨੇ ਜਾਂ ਚਾਹੇ ਹੋਰ ਕੋਈ ਹੈਗੇ ਨੇ, ਵੀ $13 ਪ੍ਰਤੀ ਘੰਟੇ ਦਾ ਜਿਹੜਾ ਵੱਧ ਐਕਸਟਰਾ ਜਿਹੜਾ ਬੋਨਸ ਆ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੂੰ ਦਿੱਤਾ ਇਹ ਬਣ ਜਾਂਦਾ, ਅਤੇ ਇਸ ਨੂੰ ਹੀਰੋਜ਼ ਫੰਡ ਕਰਕੇ ਜਿਹੜਾ ਉਹ ਆਖਿਆ ਜਾਵੇਗਾ ਜੀ। ਸੋ ਬਿਲਕੁਲ ਇਹਦੇ ਵਿੱਚ ਜਿੰਨੇ ਵੀ ਫਰੰਟ ਦੇ ਉੱਤੇ ਹੈਗੇ ਆ, ਚਾਹੇ ਉਹ ਟਾਈਮ ਦੇ ਰਹੀਆਂ ਹੈਗੀਆਂ ਆ, ਖਾਸ ਕਰਕੇ ਪੇ ਚੈੱਕ ਪ੍ਰੋਟੈਕਸ਼ਨ ਲੋਨ ਜਿਹੜਾ SBA ਵੱਲੋਂ ਹੋਣਾ ਉਹਨੂੰ ਲੈ ਕੇ ਜਿਹੜੀ ਵੈਲਸ ਫਾਰਗੋ ਦੇ ਕਸਟਮਰਸ ਆ ਉਹ ਬਹੁਤ ਸਾਰੇ ਅਪਸੈਟ ਸੀ, ਕਿਉਂਕਿ ਉਹਨਾਂ ਨੇ ਇੱਕ ਦਿਨ ਹੀ ਐਪਲੀਕੇਸ਼ਨਾਂ ਖੋਲ੍ਹੀਆਂ ਸੀ ਕੁਛ ਘੰਟਿਆਂ ਲਈ, ਅਤੇ ਉਹ ਤੋਂ ਬਾਅਦ ਬੰਦ ਕਰਤੀਆਂ ਵੀ ਸਾਡਾ ਜਿਹੜਾ ਕੋਟਾ ਪੂਰਾ ਹੋ ਗਿਆ ਆ। ਸੋ ਅੱਜ ਜਿਹੜੀ ਆ SBA ਨੇ ਜਾਂ ਜਿਹੜੀ US ਦੀ ਗਵਰਨਮੈਂਟ ਆ ਉਹਨਾਂ ਨੇ ਕੋਈ ਉਹਦੇ 'ਤੇ ਕੈਪ ਲਾਇਆ ਸੀ ਵੈਲਸ ਫਾਰਗੋ 'ਤੇ ਵੀ ਇੰਨੇ ਬਿਲੀਅਨ ਤੋਂ ਵੱਧ ਉਹ ਜਿਹੜੇ ਲੋਨ ਆ ਨਹੀਂ ਪ੍ਰੋਸੈਸ ਕਰ ਸਕਦੇ, ਕਿਉਂਕਿ ਉਹਨਾਂ ਨੇ ਪਿਛਲੇ ਸਾਲਾਂ 'ਚ ਕਾਫੀ ਹੇਰਾਫੇਰੀਆਂ ਕੀਤੀਆਂ ਸੀ। ਤੁਹਾਨੂੰ ਪਤਾ ਹੀ ਆ, ਧੱਕੇ ਦੇ ਨਾਲ ਲੋਕਾਂ ਦੇ 2-2 4-4 ਅਕਾਊਂਟ ਖੋਲ੍ਹੇ ਸੀ ਬਿਨਾਂ ਪੁੱਛੇ ਤੋਂ, ਉਹਨਾਂ ਦੀਆਂ ਫੀਸਾਂ ਚਾਰਜ ਕਰੀ ਜਾਂਦੇ ਸੀ। ਸੋ ਅੱਜ ਵੈਲਸ ਫਾਰਗੋ ਨੇ ਦੁਬਾਰਾ ਕੀ ਫਿਰ ਜਿਹੜੀਆਂ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਜੇ ਤੁਸੀਂ ਵੈਲਸ ਫਾਰਗੋ ਦੇ ਕਸਟਮਰ ਆ, ਉਹਨਾਂ ਦੇ ਤੁਸੀਂ ਸਾਈਨ ਅਪ ਕਰੋਗੇ ਅਤੇ ਉੱਥੇ ਉਹ ਇਨਫੋਰਮੇਸ਼ਨ ਲੈਂਦੇ ਆ, ਤੁਹਾਡਾ ਨਾਮ, ਕੰਪਨੀ ਦਾ ਕੀ ਨਾਮ ਆ, ਅਤੇ ਫੋਨ ਅਤੇ ਈਮੇਲ, ਅਤੇ ਫਿਰ ਜਦੋਂ ਤੁਸੀਂ ਸਬਮਿਟ ਕਰਦੇ ਹੋ ਕਹਿੰਦੇ ਫਿਰ ਅਸੀਂ ਕੁਛ ਦਿਨਾਂ ਦੇ ਵਿੱਚ ਤੁਹਾਨੂੰ ਜ਼ਰੂਰ ਕੰਟੈਕਟ ਕਰਾਂਗੇ। ਸੋ ਇਹ ਜਿਹੜੀਆਂ ਚੇਂਜਸ ਆ ਇਹ ਆ ਰਹੀਆਂ, ਪਰ ਪ੍ਰੋਸੈਸ ਹਜੇ ਵੀ ਕਾਫੀ ਸਲੋ ਚੱਲ ਰਹੀ ਹੈਗੀ ਆ, ਕਿਉਂਕਿ ਜਿਹੜਾ SBA ਦਾ ਆਫਿਸ ਆ ਉਹ ਬਹੁਤ ਜ਼ਿਆਦਾ ਜਿਹੜਾ ਸਮੈਪ ਹੋਇਆ ਹੈਗਾ। ਜੀ ਜੀ ਬਿਲਕੁਲ, ਇਹ ਜਿਹੜੀਆਂ ਚੀਜ਼ਾਂ ਜ਼ਰੂਰ ਆ। ਕਈ ਜਿਹੜੇ ਸਾਡੇ ਸਰੋਤੇ ਉਹ ਧੰਨਵਾਦ ਕਰ ਰਹੇ ਆ, ਕਹਿੰਦੇ ਵੀ ਤੁਸੀਂ ਸਟੈਪ ਪ੍ਰੋਗਰਾਮ ਦੇ ਬਾਰੇ ਸਾਨੂੰ ਦੱਸਿਆ, ਉਹਨਾਂ ਨੇ ਰਜਿਸਟਰ ਕੀਤਾ ਅਤੇ ਲੋਕ ਜਿਹੜੇ ਆ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਦੋਸਤ ਮਿੱਤਰ ਨਜ਼ਦੀਕੀ ਆ ਉਹ ਵਾਪਸ ਪਹੁੰਚ ਗਏ ਨੇ। ਇਹ ਬਹੁਤ ਹੀ ਵਧੀਆ ਜਿਹੜਾ ਓਵਰਆਲ ਉਪਰਾਲਾ ਜਿਹੜਾ ਹਰਜੋਤ ਸਿੰਘ ਜੀ ਇਹ ਰਿਹਾ ਆ ਅਮਰੀਕਾ ਦੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਸ ਦੇ ਵੱਲੋਂ, ਜਿਨ੍ਹਾਂ ਨੇ ਬੜੀ ਜਲਦੀ ਇਹ ਸਾਰਾ ਕੁਛ ਕੀਤਾ। ਨੋ ਡਾਊਟ ਇਸ ਦੇ ਵਿੱਚ ਜਿਹੜੇ ਡਾਲਰ ਆ ਉਹ ਲੱਗਣਗੇ, ਪਰ ਇਹ ਨਹੀਂ ਆ ਵੀ ਤੁਹਾਨੂੰ ਇਹ ਨਹੀਂ ਕਹਿ ਰਹੇ ਵੀ ਹਾਂ ਜੀ ਪਹਿਲੋਂ ਜਮ੍ਹਾਂ ਕਰਾਓ, ਇੰਨੇ ਦਿਓ, ਇਹ ਕਰੋ। ਉਹਨਾਂ ਨੇ ਉਹਦੇ ਵਿੱਚ ਲਿਖਿਆ ਵੀ ਇੰਨੇ ਡਾਲਰ ਤੱਕ ਦਾ ਜਿਹੜਾ ਹੋ ਸਕਦਾ ਹੈ। ਇੱਕ ਸਾਡੇ ਵੀਰ ਦੀ ਕਾਲ ਆਈ, ਕਹਿੰਦੇ ਵੀ ਕਈ ਲੋਕ ਉੱਦਾਂ ਹੀ ਚਲੇ ਗਏ ਆ ਉੱਥੇ ਜਿਹੜੇ ਆ ਏਅਰਪੋਰਟ ਦੇ ਉੱਤੇ, ਵੀ ਉਹਨਾਂ ਦਾ ਕੋਈ ਆਇਆ ਸੀ, ਕਹਿੰਦੇ ਉੱਥੇ ਉਹਨਾਂ ਨੇ ਦੇਖਿਆ ਕਈ ਲੋਕ ਇੱਦਾਂ ਹੀ ਸੁਣ ਕੇ ਵੀ ਲੈ ਵੀ ਇਹਨਾਂ ਨੇ ਤਾਂ ਸਾਰਿਆਂ ਨੂੰ ਚਾੜ ਦੇਣਾ ਹੁਣ ਉੱਤੇ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਜਿਨ੍ਹਾਂ ਨੇ ਸਟੈਪ ਪ੍ਰੋਗਰਾਮ step.state.gov ਦੇ ਵਿੱਚ ਉਹਨਾਂ ਨੇ ਅਨਰੋਲ ਕੀਤਾ ਹੈ, ਜਿਨ੍ਹਾਂ ਨੂੰ ਈਮੇਲ ਪਹੁੰਚੀ ਆ ਵੀ ਹਾਂ ਤੁਸੀਂ ਆ ਜਾਓ ਸਾਡੇ ਕੋਲ, ਇੱਥੇ ਪਹੁੰਚ ਜਾਓ, ਇੰਨੀ ਤਰੀਕ ਨੂੰ ਜਿਹੜੀ ਤੁਹਾਡੀ ਫਲਾਈਟ ਆ, ਉਹਨਾਂ ਨੂੰ ਹੀ ਸਿਰਫ ਏਅਰਪੋਰਟ ਦੇ ਵਿੱਚ ਦਾਖਲ ਜਿਹੜਾ ਉਹ ਹੋਣ ਦਿੱਤਾ ਜਾ ਰਿਹਾ ਆ, ਬਾਕੀਆਂ ਨੂੰ ਨਹੀਂ।
ਨਾਲੇ ਇਹ ਵੀ ਧਿਆਨ ਜਿਹੜੀ ਚੀਜ਼ ਮੰਗਦੀ ਆ, ਇਹ ਆਪਾਂ ਪਹਿਲਾਂ ਵੀ ਦੱਸਿਆ ਸੀ, ਮੈਂ ਫਿਰ ਮੁੜ ਦੁਹਰਾ ਦਿੰਦਾ ਆ, ਜਿੰਨੇ ਵੀ ਜਾਣਾ ਬੰਦਾ ਕਈ ਵਾਰੀ ਜਾਂਦਾ ਪੰਜਾਬ 'ਤੇ 3-3 4-4 ਟੈਚੀ ਲੈ ਕੇ ਆਉਂਦਾ, ਸਿਰਫ ਇੱਕ ਟੈਚੀ 23 ਕਿਲੋ ਦਾ ਜਿਹੜਾ ਆ ਉਹ ਅਲਾਊਡ ਹੈਗਾ ਆ, ਅਤੇ ਇੱਕ ਕੈਰੀ ਔਨ ਬੈਗ ਜਿਹੜਾ ਆ ਉਹ ਉਹਨਾਂ ਦੇ ਲਈ ਅਲਾਊਡ ਆ। ਅਤੇ ਇਹ ਜਿਹੜਾ ਪ੍ਰੋਗਰਾਮ ਆ ਅਮਰੀਕਾ ਦੇ ਨਾਗਰਿਕਾਂ ਵਾਸਤੇ ਆ, US ਸਿਟੀਜ਼ਨ ਵਾਸਤੇ। ਅਤੇ ਜੇ US ਸਿਟੀਜ਼ਨ ਦੇ ਨਾਲ ਕੋਈ ਗ੍ਰੀਨ ਕਾਰਡ ਹੋਲਡਰ ਰਿਸ਼ਤੇਦਾਰ ਜੇ ਕੋਈ ਹੈਗਾ ਆ, ਉਹਨਾਂ ਨੂੰ ਜਿਹੜਾ ਉਹ ਆਉਣ ਦਿੱਤਾ ਜਾ ਸਕਦਾ ਆ, ਬਾਕੀਆਂ ਨੂੰ ਨਹੀਂ। ਜੇ ਕੋਈ ਇਕੱਲਾ ਹੀ ਆ, ਉਹ ਇਕੱਲਾ US ਸਿਟੀਜ਼ਨ ਨਹੀਂ ਆ ਅਤੇ ਇਕੱਲਾ ਗ੍ਰੀਨ ਕਾਰਡ ਹੋਲਡਰ ਆ, ਉਹ ਟਰਾਈ ਕਰ ਲਓ ਜੇ ਉਹ ਤੁਹਾਨੂੰ ਅਨਰੋਲ ਕਰਨ ਦਿੰਦੇ ਆ ਜਾਂ ਨਹੀਂ। ਪਰ ਜਿਹੜਾ ਮੈਨੂੰ ਲੱਗਦਾ ਮੁਸ਼ਕਿਲ ਆ, ਕਿਉਂਕਿ ਇੱਕ ਮੁਲਕ ਨੇ ਆਪਣੇ ਨਾਗਰਿਕਾਂ ਦੇ ਪ੍ਰਤੀ ਜਿਹੜਾ ਫਰਜ਼ ਆ ਉਸ ਨੂੰ ਪਹਿਲਾਂ ਅਦਾ ਕਰਨਾ ਆ, ਰਾਦਰ ਦੈਨ ਜਿਹੜੇ ਦੂਜੇ ਮੁਲਕਾਂ ਦੇ ਨਾਗਰਿਕਾਂ ਦੇ ਲਈ। ਨੋ ਡਾਊਟ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਪਰ ਨਾਗਰਿਕ ਨਹੀਂ ਹੋ, ਇੱਕ ਫ਼ਰਕ ਹੁੰਦਾ ਇਸ ਚੀਜ਼ ਦੇ ਵਿੱਚ। ਅਜਿਹੇ ਮੌਕਿਆਂ ਦੇ ਉੱਤੇ ਆ ਕੇ ਪਤਾ ਲੱਗਦਾ ਆ। ਅਸੀਂ ਤਾਈਓ ਜਦੋਂ ਤੋਂ ਤੁਹਾਨੂੰ ਜਿਹੜਾ ਉਹ ਦੱਸ ਰਹੇ ਹਾਂ ਵੀ ਇਹ ਜਿਹੜੀਆਂ ਚੀਜ਼ਾਂ ਦਾ ਇਕੱਲੇ ਬੈਨੀਫਿਟ ਨੂੰ ਨਹੀਂ, ਅਜਿਹੇ ਮੌਕਿਆਂ ਦੇ ਉੱਤੇ ਹਰਜੋਤ ਸਿੰਘ ਹੁਣਾਂ ਨੇ ਕਿੰਨੀ ਵਾਰੀ ਦੱਸਿਆ ਵੀ ਰੱਬ ਨਾ ਕਰੇ ਜੇ ਕਿਸੇ ਮੁਲਕ ਦੇ ਵਿੱਚ ਫਸ ਜਾਂਦੇ ਹੋ ਤਾਂ ਤੁਹਾਡੀ ਬਾਂਹ ਉਦੋਂ ਅਮਰੀਕਾ ਨੇ ਉਹਨਾਂ ਦੀ ਕੋਈ ਫੜਨੀ ਆ ਜਿਹੜੇ ਸਿਟੀਜ਼ਨ ਹੈਗੇ ਆ। ਸੋ ਇਹ ਚੀਜ਼ ਇਸ ਟਾਈਮ ਬਿਲਕੁਲ ਸਾਹਮਣੇ ਨਜ਼ਰ ਆ ਰਹੀ ਆ। ਅਤੇ ਜਿੱਦਾਂ ਹੀ ਜਿਹੜੇ ਗ੍ਰੀਨ ਕਾਰਡ ਹੋਲਡਰ ਹੁਣ ਵਾਪਸ ਪਹੁੰਚਦੇ ਐਲੀਜੀਬਲ ਹੈਗੇ ਹੋ, ਝਟਪਟ ਭਾਈ ਆਪਣੇ ਜਿਹੜੇ ਸਿਟੀਜ਼ਨਸ਼ਿਪ ਦੇ ਜਿਹੜੇ ਉਹ ਪੇਪਰ ਭਰੋ, ਅਪਲਾਈ ਕਰੋ ਤਾਂ ਜੋ ਇੱਥੋਂ ਦੇ ਸਿਟੀਜ਼ਨ ਤੁਸੀਂ ਬਣ ਸਕੋ। ਅਤੇ ਤਾਂ ਜੋ ਜੇ ਕੋਈ ਰੱਬ ਨਾ ਕਰੇ ਕੋਈ ਨੌਬਤ ਆਉਂਦੀ ਆ, ਅਜਿਹੀ ਆਉਂਦੀ ਹੈ, ਤੁਹਾਨੂੰ ਜਿਹੜੇ ਉਹ ਕੱਢਣ ਦੇ ਵਿੱਚ ਉਹ ਆਪਣਾ ਤੁਹਾਨੂੰ ਪਹਿਲੋਂ ਪ੍ਰਾਇਓਰਟੀ ਦੇਣਗੇ। ਸੋ ਅਗਲੀ ਖਬਰ ਵੱਲ ਚੱਲੀਏ, ਜਿਹੜੀ ਅਨਪਲਾਇਮੈਂਟ ਨੂੰ ਲੈ ਕੇ ਆ। ਕੱਲ੍ਹ ਨੂੰ ਜਿਹੜੇ ਫਿਗਰਸ ਆਉਣਗੇ ਅਨਪਲਾਇਮੈਂਟ ਦੇ, ਅਤੇ ਬਹੁਤ ਸਾਰੇ ਇਕੋਨੋਮਿਸਟ ਜਿਹੜੇ ਹੈਗੇ ਆ ਉਹ ਸੋਚ ਰਹੇ ਆ ਵੀ 5 ਮਿਲੀਅਨ ਹੋਰ ਲੋਕ ਜਿਹੜੇ ਆ ਅਨਪਲਾਇਮੈਂਟ ਕਲੇਮ ਫਾਈਲ ਕਰਨਗੇ। ਕਹਿੰਦੇ ਵੀ ਇਹਨਾਂ 'ਚੋਂ ਬਹੁਤ ਸਾਰੇ ਪਰਮਾਨੈਂਟ ਲੇ ਆਫ ਵੀ ਹੋ ਸਕਦੇ, ਲੌਂਗ ਟਰਮ ਪਰਮਾਨੈਂਟ ਲੇ ਆਫਸ। ਬਹੁਤ ਸਾਰੀਆਂ ਸਟੇਟਾਂ ਨੇ, ਕਈ ਵਾਰ ਕੀ ਹੁੰਦਾ ਆ ਵੀ ਇਹ 12 ਵੀਕ ਦਾ, ਕਈ ਸਟੇਟਾਂ ਨੇ 28 ਵੀਕ ਦਾ, ਕਈਆਂ ਨੇ ਉਹ ਤੋਂ ਵੀ ਵੱਧ ਜਿਹੜਾ ਸਮਾਂ ਕਰ ਦਿੱਤਾ ਹੈਗਾ ਆ। ਸੋ ਅਨਪਲਾਇਮੈਂਟ ਦਾ ਇੱਕ ਵਾਰੀ ਫਿਰ ਮੈਂ ਦੱਸਦਾ ਜਾਵਾਂ, ਸਾਡੇ ਸਰੋਤੇ ਇੱਕ ਭੈਣ ਜੀ ਦਾ ਫੋਨ ਆਇਆ ਸੀ, ਔਨਲਾਈਨ ਅਪਲਾਈ ਕਰੋ ਜਿਹੜੀ ਵੀ ਸਟੇਟ 'ਚ ਹੈਗੇ ਆ। ਸੋ ਤੁਹਾਨੂੰ ਈਮੇਲ ਆਉਂਦੀ ਆ, ਕਹਿੰਦੇ ਤੀਜੇ ਕੁ ਦਿਨ ਤਾਈਂ ਪਈ ਤੁਹਾਡੀ ਅਸੀਂ ਪ੍ਰੋਸੈਸ ਕਰ ਦਿੱਤੀ ਹੈਗੀ ਆ, ਜੋ ਵੀ ਉਹਨਾਂ ਦਾ ਜਵਾਬ ਹੋਊਗਾ ਜੀ, ਕੋਈ ਡਾਕੂਮੈਂਟ ਚਾਹੀਦਾ ਜਾਂ ਕੁਛ ਵੀ। ਉਹ ਤੋਂ ਬਾਅਦ ਕਹਿੰਦੀ ਵੀ ਮੇਰਾ ਬੈਂਕ ਅਕਾਊਂਟ ਵੀ ਮੈਂ ਦੇ ਦਿੱਤਾ ਸੀ, ਉਹਨਾਂ ਨੇ ਕਿਹਾ ਵੀ ਮੈਨੂੰ 10ਵੇਂ ਕੁ ਦਿਨ ਮੇਰੀ ਬੈਂਕ ਦੇ ਵਿੱਚ ਪੈਸੇ ਆ ਉਹ ਜਮ੍ਹਾਂ ਹੋ ਗਏ ਹੈਗੇ ਆ। ਹੋਰ ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਆ, ਖਾਸ ਕਰਕੇ ਜਿਹੜੇ 1099 'ਤੇ ਕੰਮ ਕਰਦੇ ਆ, ਊਬਰ ਵਾਲੇ, ਲਿਫਟ ਵਾਲੇ, ਟਰੱਕਿੰਗ ਵਾਲੇ, ਕਿਸੇ ਤਰ੍ਹਾਂ ਦੇ ਵੀ ਡੋਰ ਡੈਸ਼ ਜਾਂ ਹੋਰ ਹੈਗੇ ਆ, ਉਹ ਵੀ ਕਹਿੰਦੇ ਆ ਵੀ ਅਸੀਂ ਅਨਪਲਾਇਮੈਂਟ ਕਿੱਦਾਂ ਫਾਈਲ ਕਰਨੀ ਆ। ਅਨਪਲਾਇਮੈਂਟ ਸਾਰੇ ਤੁਸੀਂ ਫਾਈਲ ਕਰ ਸਕਦੇ ਹੈਗੇ ਆ, ਪਰ ਤੁਹਾਡਾ ਉੱਥੇ ਰੈਕਡ ਤਾਂ ਕੋਈ ਹੋਵੇ। ਹੁਣ ਕਈ ਕਹਿੰਦੇ ਆ ਵੀ ਅਸੀਂ ਪਿਛਲੇ ਸਾਲ ਕੰਮ ਸ਼ੁਰੂ ਕੀਤਾ ਅਤੇ ਹਜੇ ਟੈਕਸ ਭਰਿਆ ਨਹੀਂ। ਸੋ ਸਟੇਟ ਜਾਂ ਫੈਡਰਲ ਗੌਰਮੈਂਟ ਕੋਲ ਤੁਹਾਡਾ ਕੋਈ ਰੈਕਡ ਹੀ ਨਹੀਂ। ਸੋ ਪਲੀਜ਼ ਜਿਹੜੇ ਕੋਈ ਇੱਦਾਂ ਦੀ ਸਿਚੁਏਸ਼ਨ ਵਾਲੇ ਆ, ਅੱਜ ਕੱਲ੍ਹ ਜੇ ਤੁਸੀਂ ਕੰਮ ਤੋਂ ਵਿਹਲੇ ਆ, ਸਭ ਤੋਂ ਪਹਿਲਾਂ ਟੈਕਸ ਭਰੋ। ਟੈਕਸ ਭਰੋਗੇ ਔਰ ਰਾਈਟ ਵੇ ਔਨਲਾਈਨ ਉਹਨਾਂ ਦੇ ਕੋਲ ਡਾਟਾ ਚੱਲ ਜਾਣਾ, ਨੈਕਸਟ ਡੇ ਤੁਸੀਂ ਫਿਰ ਅਨਪਲਾਇਮੈਂਟ ਫਾਈਲ ਕਰ ਸਕਦੇ, ਕਿਉਂਕਿ ਕੋਈ ਨਾ ਕੋਈ ਫਿਗਰ ਤਾਂ ਹੋਵੇ ਨਾ ਉਹਨਾਂ ਦੇ ਕੋਲ ਵੀ ਹਾਂ ਤੁਸੀਂ ਇੰਨੇ ਦਾ ਕੰਮ ਕੀਤਾ ਹੈਗਾ, ਆਹ ਤੁਹਾਡਾ ਜਿਹੜਾ ਟੈਕਸ ਭਰਿਆ ਹੈਗਾ। ਸੋ ਪਲੀਜ਼ ਇਸੇ ਤਰ੍ਹਾਂ ਮੈਂ ਇੱਕ ਰਾਜਕਨਵੀਰ ਸਿੰਘ ਜੀ ਗੱਲ ਕਰਨੀ ਸੀ ਵੀ ਬਹੁਤ ਸਾਰੇ ਆਪਾਂ ਦੇਖ ਰਹੇ ਹਾਂ ਵੀ ਸਾਰੀ ਜਗ੍ਹਾ ਸਿੱਖ ਬਹੁਤ ਵੱਡੀ ਗਿਣਤੀ 'ਚ ਹੈਲਪ ਕਰ ਰਹੇ ਹੈਗੇ ਆ, ਵੱਖ-ਵੱਖ ਮੁਲਕਾਂ 'ਚ, ਵੱਖ-ਵੱਖ ਸ਼ਹਿਰਾਂ 'ਚ। ਇੱਕ ਜ਼ਰੂਰ ਆਪਣੇ ਕਈ ਗੁਰੂ ਘਰਾਂ ਦੇ ਜਿਹੜੇ ਗ੍ਰੰਥੀ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਸਾਰੇ ਗੁਰੂ ਘਰ ਇੱਦਾਂ ਦੇ ਆ ਜਿੱਥੇ ਸੰਗਤ ਘੱਟ ਹੁੰਦੀ ਆ ਜਾਂ ਛੋਟੇ ਏਰੀਏ 'ਚ ਆ, ਉਹਨਾਂ ਦੀਆਂ ਤਨਖਾਹਾਂ ਬਹੁਤ ਘੱਟ ਹੈਗੀਆਂ। ਸੋ ਗੁਰੂ ਘਰਾਂ ਦੇ ਜਿਹੜੇ ਗ੍ਰੰਥੀ ਹੁੰਦੇ ਆ ਉਹਨਾਂ ਦੀ ਤਨਖਾਹ ਤਾਂ ਘੱਟ ਹੁੰਦੀ, ਉਹਨਾਂ ਨੂੰ ਇਹ ਹੁੰਦਾ ਵੀ ਚਲੋ ਸੈਚਰਡੇ ਨੂੰ, ਸੰਡੇ ਨੂੰ ਵਿਆਹ ਆ ਜਾਂ ਸੰਡੇ ਨੂੰ ਸੰਗਤ ਆਉਂਦੀ ਆ ਅਤੇ ਉਹਨਾਂ ਨੂੰ ਜਿਹੜੇ ਆ ਭੇਟਾ ਮਿਲ ਜਾਂਦੀ ਹੈਗੀ ਆ ਜਦੋਂ ਕੀਰਤਨ ਕਰਦੇ ਆ। ਉਹ ਹੁਣ ਸਾਰਾ ਕੁਛ ਬੰਦ ਹੈਗਾ ਆ। ਸੋ ਉਹਨਾਂ ਦੀ ਇਨਕਮ ਬਹੁਤ ਜ਼ਿਆਦਾ ਘਟੀਓ ਆ। ਕਈ ਜਗ੍ਹਾ ਤਾਂ ਗ੍ਰੰਥੀ ਸਿੰਘ ਜਿਹੜੇ ਉਹਨਾਂ ਦਾ ਬਹੁਤ ਜਿਹੜੀ ਇਨਕਮ ਆ ਬਹੁਤ ਘੱਟ ਆ, ਕਿਉਂਕਿ ਕਈ ਜਗ੍ਹਾ ਉਹ ਸਾਈਡ 'ਤੇ ਕੰਮ ਕਰ ਲੈਂਦੇ ਸੀ, ਕੋਈ ਊਬਰ ਵੀ ਚਲਾ ਲੈਂਦਾ ਸੀ, ਕੋਈ ਲਿਫਟ ਵੀ, ਉਹ ਵੀ ਸਾਰਾ ਬਿਜ਼ਨਸ ਬੰਦ ਆ। ਸੋ ਜਿੰਨੇ ਵੀ ਗੁਰੂ ਘਰਾਂ ਦੇ ਨਾਲ ਸੰਬੰਧਿਤ ਇੰਪਲਾਈ ਆ ਸੁਣ ਰਹੇ ਆ, ਤੁਸੀਂ ਵੀ ਜਿਹੜੀ ਆ ਆਪਣੀ ਅਨਪਲਾਇਮੈਂਟ ਫਾਈਲ ਕਰ ਸਕਦੇ ਆ ਜੇ ਤੁਹਾਡੀ ਜਿਹੜਾ ਇਨਕਮ ਦੇ ਵਿੱਚ ਲਾਸ ਹੋਇਆ ਹੈਗਾ। ਨਾਲੇ ਜੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਓਕੇ ਆ, ਇਹ ਵੀ ਬਹੁਤ ਸਭ ਤੋਂ ਵੱਡੀ ਜਿਹੜੀ ਨਾਲ ਉਸ ਦੇ ਵਿੱਚ ਅਹਿਮ ਚੀਜ਼। ਸੋ ਇਹਦੇ 'ਚ ਇਹ ਜ਼ਰੂਰ ਦੱਸਦਾ ਵੀ ਚਾਹੇ ਤੁਸੀਂ R1 ਵੀਜ਼ੇ 'ਤੇ ਸੀ, ਚਾਹੇ ਤੁਸੀਂ ਪੋਲੀਟੀਕਲ ਅਸਾਈਲਮ 'ਤੇ ਜਾਂ ਗ੍ਰੀਨ ਕਾਰਡ, ਅਨਪਲਾਇਮੈਂਟ ਫਾਈਲ ਕਰਨਾ, ਅਨਪਲਾਇਮੈਂਟ ਲੈਣਾ, ਇਹ ਕੋਈ ਪਬਲਿਕ ਚਾਰਜ ਨਹੀਂ ਹੈ। ਸੋ ਇਹ ਕਲੀਅਰ ਕਰ ਲਿਓ, ਇਹ ਹਰ ਕੋਈ ਜਿਹੜਾ ਅਨਪਲਾਇਮੈਂਟ ਲੈ ਸਕਦਾ ਹੈਗਾ ਜੀ। ਜਿੰਨੇ ਪੇ ਸਟੱਬ ਜਿਨ੍ਹਾਂ ਨੂੰ ਉਹ ਮਿਲਦੇ ਰਹੇ ਹੈਗੇ ਆ, ਜਿਨ੍ਹਾਂ ਦਾ ਇਸ ਤਰੀਕੇ ਦਾ ਉਹ ਜਿਹੜਾ ਡਾਟਾ ਹੈਗਾ ਆ, ਸੋ ਉਹ ਵਾਲੇ ਜਿਹੜੇ ਅਪਲਾਈ ਜ਼ਰੂਰ ਕਰ ਸਕਦੇ ਆ। ਸੋ ਇਹ ਸੀਗੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਪਣੇ ਅੱਜ ਦੀਆਂ ਜਿਹੜੀਆਂ ਅਹਿਮ ਅਪਡੇਟਸ, ਜਿਹੜੀਆਂ ਕਰੋਨਾ ਵਾਇਰਸ, ਕੋਵਿਡ
19 ਦੇ ਨਾਲ ਸੰਬੰਧਿਤ ਸੀਗੀਆਂ, ਜੋ ਕੁਝ ਵੀ ਅਮਰੀਕਾ ਦੇ ਵਿੱਚ ਚੱਲ ਰਿਹਾ ਸੀ। ਤੇ ਮਿਲਾਂਗੇ ਹੁਣ ਤੁਹਾਨੂੰ ਤਕਰੀਬਨ ਜਿਹੜੇ ਆ 12-13 ਘੰਟਿਆਂ ਬਾਅਦ ਮੁੜ ਕੇ, ਤੇ ਫਿਰ ਤੁਹਾਨੂੰ ਦੱਸਾਂਗੇ ਵੀ ਇਹਨਾਂ ਚਿਰ ਦੇ ਵਿੱਚ ਹੋਰ ਕੀ ਕੁਝ ਜਿਹੜਾ ਉਹ ਵਾਪਰਿਆ। ਸਵੇਰ ਦੇ ਜਿਹੜੇ ਆ ਉਹ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਸ ਦੇ ਵਿੱਚ ਟਰੱਕਿੰਗ ਦੇ ਬਾਰੇ ਵੀ ਜਿਹੜੀ ਆਪਣੀ ਉਹ ਕੱਲ੍ਹ ਦੇ ਸਵੇਰ ਵਾਲੇ ਪ੍ਰੋਗਰਾਮ 'ਚ ਆਪਾਂ ਗੱਲਬਾਤ ਕਰਾਂਗੇ ਵੀ ਉਸ ਦਾ ਕਿੱਦਾਂ ਦਾ ਅਸਰ ਜਿਹੜਾ ਉਹ ਟਰੱਕਿੰਗ ਦੇ ਉੱਤੇ ਵੀ ਹੋ ਰਿਹਾ ਹੈਗਾ। ਤੇ ਹੁਣ ਬਿਲਕੁਲ ਇੱਕ ਵਾਰੀ ਫਿਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਾਂ ਹਰ ਇੱਕ ਦੇ ਭਲੇ ਦੇ ਲਈ, ਚੜ੍ਹਦੀ ਕਲਾ ਦੇ ਲਈ ਅਰਦਾਸ ਕਰਨੀ ਆ। ਖਾਸ ਕਰਕੇ ਨਿਊਯਾਰਕ, ਲੂਜ਼ੀਆਨਾ, ਇਹ ਸਟੇਟਾਂ ਜਿਨ੍ਹਾਂ 'ਚ ਬਹੁਤ ਜ਼ਿਆਦਾ ਜਿਹੜਾ ਕਰੋਨਾ ਵਾਇਰਸ ਦੇ ਪੇਸ਼ੈਂਟਸ ਹੈਗੇ ਆ, ਹਰ ਇੱਕ ਦੇ ਚੜ੍ਹਦੀ ਕਲਾ ਦੇ ਲਈ, ਚਾਹੇ ਉਹ ਸਪੇਨ 'ਚ ਆ, ਇਟਲੀ 'ਚ ਆ, ਕਿਤੇ ਵੀ ਆ, ਪਰਮਾਤਮਾ ਅੱਗੇ ਅਰਦਾਸ ਕਰੀਏ ਵੀ ਇਹ ਜਿਹੜੇ ਬਿਮਾਰੀ ਫੈਲੀ ਹੈਗੀ ਆ, ਇਹ ਤੋਂ ਛੇਤੀ ਜਿਹੜੀ ਆ ਪੂਰੀ ਦੁਨੀਆ ਜਿਹੜਾ ਆ ਉਸ ਨੂੰ ਛੁਟਕਾਰਾ ਮਿਲੇ। ਜੀ। ਤੇ ਹੁਣ ਇੱਥੇ ਹੀ ਜਿਹੜਾ ਆਪਣਾ ਅੱਜ ਦੇ ਪ੍ਰੋਗਰਾਮ ਆ ਉਸ ਨੂੰ ਆਪਾਂ ਸਮਾਪਤ ਕਰਦੇ ਹਾਂ। ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੀ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ